ਬੱਲੇ ਬੱਲੇ ਤਾਇਆ ਸਿਆ। ਉਹ ਬੱਲੇ ਕਿੱਦਾਂ ਪੀਤੂ ਸਿਆ ਕੀ ਆ ਰਿਹਾ? ਤੂੰ ਕਦੋਂ ਬੋੜਿਆ ਆਸਟ੍ਰੇਲੀਆ ਤੋਂ ਹੈ? ਬਸ ਦੇ ਲਾ, ਮੈਂ ਕਿਹਾ ਪਰਸੋਂ ਆਇਆ ਮੈਂ ਹਜੇ ਤਾਂ। ਹਾਂ ਤੇ ਉਹ ਦੱਸ, ਉਹ ਮੇਰੇ ਗਿਆ ਤੋਂ ਬਾਅਦ ਤੁਸੀਂ ਬੜਾ ਭੱਥੂ ਪਾਇਆ ਇੱਥੇ। ਉਹ ਤਾਇਆ ਕਹਿੰਦੇ ਆਮ ਪਾਰਟੀ ਲੈ ਆਂਦੀ ਤੁਸੀਂ। ਆਮ ਪਾਰਟੀ ਦਾ ਅਸੀਂ ਜਿਹੜਾ ਤੁਸੀਂ ਆਪਾਂ ਬਦਲਦੀਆਂ ਗੱਲਾਂ ਕਰਦੇ ਸੀ, ਮਾਸਟਰ ਹੋਣੀ ਸਾਰੇ ਇਕੱਠੇ ਵੀ ਲੋਕਾਂ ਨੂੰ ਸੋਚਣਾ ਪੈਣਾ, ਨਵਿਆਂ ਨੂੰ ਮੌਕਾ ਦੇਣਾ ਪੈਣਾ। ਨਹੀਂ ਬਹੁਤ ਵਧੀਆ, ਬਹੁਤ ਵਧੀਆ ਦਿੱਤਾ ਮੌਕਾ ਨਵਿਆਂ ਨੂੰ। ਪਰ ਤੂੰ ਸੁਣਾ, ਤੂੰ ਗੋਰੀਆਂ ਚੋਂ ਖੇਲਦਾ ਆਇਆ। ਲੈ ਉਹ ਪੀਤੂ ਸਿਆ ਜੁੱਤੀਆਂ ਨਾ ਪਵਾਰੀ, ਕਿਤੇ ਮੇਰੇ ਸਿਆਣਾ ਬਣਾ ਆਦਮੀ ਆ, ਚੱਟੀ ਦਾੜੀ ਦਾ ਲਿਹਾਜ਼ ਰੱਖੀ ਦਾ ਹੁੰਦਾ। ਗੋਰੀਆਂ ਦੀ ਗੱਲ ਕੀਤੀ, ਵੇਖੋ ਪੈਰ ਵੀ ਗੋਰੇ ਹੋ ਗਏ ਥੋੜੇ ਦਿਨ। ਨਹੀਂ ਦੇਖ ਲਾ, ਰੱਬ ਕਰੇ ਤੇਰਾ ਭਲਾ ਸੁੱਖ ਨਾਲ ਸਮੁੰਦਰ ਦੇ ਪਾਣੀ ਚ ਨਹਾ ਲਾ ਕੇ ਨਾ ਤੇ ਬੱਗੇ ਬੱਗੇ ਭਾਈ ਪਤਾ ਨਹੀਂ ਕਿੰਨੀ ਕੁ ਮੈਲ ਲਿੱਥੀ ਇੱਥੋਂ ਦੀ। ਅਲਾਏ ਗੁੱਛਾ ਨਕਰੀ ਪੈਰ ਦਾ ਚਿੱਟੇ ਚਿੱਟੇ ਪਰ ਮੂੰਹ ਕਿਵੇਂ ਕਾਲਾ ਕਰਾਇਆ ਆ? ਉਹ ਤੇਰੀ ਬੇੜੀ ਦਇਆ ਹੈ ਉਹ ਨਾਰਾ, ਤੈਨੂੰ ਗੱਲਾਂ ਹੋਣੀਆਂ ਦੇਖ ਲਈ ਵੇ ਗੋਡੇ ਥੱਲੇ ਦਊਂ ਤੈਨੂੰ। ਤਾਇਆ ਮੌਸਮ ਪਾਣੀ ਦੀ ਸੁਣਾ, ਹੋਰ ਇੱਥੋਂ ਆਪਣੇ ਮੁਲਕ ਨਾਲ ਤੁਹਾਨੂੰ ਕਿਆ ਵੱਖਰਾ ਲੱਗਿਆ ਉੱਥੇ? ਕੋਈ ਸਾਨੂੰ ਵੀ ਤਜਰਬੇ ਦੱਸ ਭਾਈ। ਗੱਲਬਾਤ ਸੁਣਾ ਪਰ ਠੀਕ ਲਾਈ। ਕਿਉਂ ਹੁਣ ਅਸੀਂ ਤਾਂ ਗਏ ਨਹੀਂ, ਜੋ ਤੂੰ ਦੱਸਣਾ ਤਾਂ ਅਸੀਂ ਉਹੀ ਸੱਚ ਉਹ ਮੰਨ ਲੈਣਾ। ਤਾਇਆ ਮਸਾਲਾ ਘੱਟ ਰੱਖੀ ਸੁਲੱਖਣ ਦੇ ਕਹਿਣ ਦਾ ਮਤਲਬ ਏਦਾਂ ਪੀਤੂ ਸਿਆ ਰੱਬ ਦੀ ਤੋਂ। ਹਾਂ ਜਦੋਂ ਨਾ ਗਿਆ ਮੈਂ ਉੱਥੇ ਉਤਰਿਆ, ਰਾਤ ਦਾ ਵੇਲਾ ਸੀ। ਹਾਂ ਸ਼ਨੀਵਾਰ ਦੀ ਰਾਤ ਸੀ। ਅੱਛਾ ਤੇ ਘਰ ਜਾ ਕੇ ਤੈਨੂੰ ਪਤਾ ਹੁਣ ਝੂਠ ਕਾ ਬੋਲਣਾ, ਗਲਾਸੀ ਆਪਾਂ ਵੀ ਲਾ ਲਈਆਂ ਦੋ। ਵਾਹ ਪਾਲੀ ਮੇਰਾ ਭਤੀਜਾ ਅੱਛਾ ਇਹਦਾ ਤਾਇਆ ਹੁਣ ਆਇਆ, ਹੁਣ ਬਾਹਰਲੇ ਮੌਜਾਂਗਾ ਉਦਾਂ ਦਾ ਬਣ ਜਾ, ਉਦਾਂ ਦਾ ਬਣ ਜਾ। ਬਾਅਦ ਮੈਂ ਠੀਕ ਆ, ਮੈਂ ਕਿਹਾ ਚੱਲ ਪੁੱਤਰਾ ਹੁਣ ਆਏ ਆ ਕੁਝ ਖਾ ਪੀ ਕੇ ਜਾਵਾਂਗੇ ਵੀ, ਉੱਥੇ ਥੋੜਾ ਜਾਵਾਂਗੇ ਪੀ ਕੇ ਜਾਵਾਂਗੇ ਜ਼ਰੂਰ। ਫੇਰ ਦੇਖ ਲਾ ਤੇ ਜਹਾਜ਼ ਚ ਡਰ ਨਹੀਂ ਲੱਗਾ ਪਹਿਲਾਂ ਇਹ ਦੱਸ? ਨਾ ਡਰ ਕਾਦਾ ਯਾਰ, ਸੁਹਾਗੇ ਤੇ ਚੜੇ ਰਹੇ ਸਾਰੀ ਉਮਰ, ਜੱਟ ਸਾਫ ਸੁਥਰਾ ਚੱਲ। ਨਹੀਂ ਦੋ ਤਾਂ ਤੂੰ ਜਹਾਜ਼ ਚ ਲਾ ਲਿਓ, ਤੂੰ ਦੋ ਲਾ ਕੇ ਕਹਿੰਦਾ ਹੁਣ ਜਿੱਥੇ ਮਰਜ਼ੀ ਸੁੱਟ ਦੇ। ਉਹ ਯਾਰ ਕਿਉਂ ਮਿੱਟੀ ਪੱਟੀਆਂ ਨਾਲ ਲੈ ਕੇ ਬਹਿ ਗਏ? ਤਾਈ ਤਾਂ ਹੀ ਲੱਗੇਗੀ ਮੈਨੂੰ ਚੀਜ਼ ਦੀ ਦੱਸ। ਤਾਈ ਨੂੰ ਵੀ ਨਾਲ ਲੈ ਜਾਣਾ। ਲੈ ਉਹ ਮੈਂ ਤਾਂ ਹੌਡੇ ਕਰਨ ਗਿਆ ਸੀ। ਚਲੋ ਅੱਗੇ ਚਲੋ ਫਿਰ ਅੱਛਾ ਸਮਝ ਗਿਆ। ਫਰੀਦਾ ਮੈਂ ਦੱਸਦਾ ਸੀ ਤੈਨੂੰ, ਕੋਈ ਤੁਸੀਂ ਕੋਈ ਸ਼ਨੀਵਾਰ ਦੀ ਰਾਤ ਸੀ, ਘਰ ਪਹੁੰਚੇ, ਦੋ ਗਲਾਸੀਆਂ ਲਾਈਆਂ, ਰੋਟੀ ਪਾਣੀ ਖਾਧਾ। ਜਦੋਂ ਨਾ ਸਵੇਰੇ ਐਤਵਾਰ ਨੂੰ ਮੈਂ ਸੁਬਾਹ ਵੇਲੇ ਉੱਠਿਆ, ਹੁਣ ਤੈਨੂੰ ਪਤਾ ਆਪਣੀ ਆਦਤ ਵੇਲੇ ਉੱਠਣ ਦੀ ਆ, ਮੈਂ ਉੱਠ ਕੇ ਬਾਹਰ ਗਿਆ। ਪਹਿਲਾਂ ਤਾਂ ਮੈਨੂੰ ਸ਼ੱਕ ਹੋਈ ਵੀ ਮੇਰੇ ਕੰਨ ਸ਼ਾਇਦ ਬੰਦ ਹੋ ਗਏ। ਮੈਂ ਕਿਹਾ ਜਹਾਜ਼ ਕਹਿੰਦੇ ਹੋ ਜਾਂਦੇ ਹੋਣੇ ਆ। ਫਿਰ ਜਦੋਂ ਧਿਆਨ ਦਿੱਤਾ ਮੈਨੂੰ ਜਾਨਵਰਾਂ ਦੀ ਚੀਚੀ ਸੁਣ ਲੱਗੀ ਮਾੜੀ ਹਾਂ, ਜਿੱਦਾਂ ਟਾਹਲੀ ਤੇ ਚਿੜੀਆਂ ਘੁੱਗੀਆਂ ਬੋਲਦੀਆਂ ਹੁੰਦੀਆਂ ਨਾ। ਫਿਰ ਮੈਂ ਗਿਆ ਵੀ ਬਾਦਾ ਸਿਆ ਵੀ ਤੇਰੇ ਕੰਨ ਤਾਂ ਠੀਕ ਆ। ਚਲੋ ਅਸਲ ਦੇ ਵਿੱਚ ਵੀ ਉੱਥੇ ਇੰਨੀ ਚੁੱਪ ਚਾਂਦ, ਉਹ ਨਾ ਕੋਈ ਮੱਝ ਡਿੰਗਦੀ ਉੱਥੇ, ਨਾ ਕੋਈ ਹਾਰਨ ਵੱਜਦਾ, ਉਹ ਨਾ ਕੋਈ ਟਾਂਕੂ, ਕੋਈ ਖੜਕਾ ਦੜਕਾ ਹੀ ਨਹੀਂ। ਮੈਂ ਤਾਂ ਹੈਰਾਨ ਹੈ ਕਿ ਇੰਨੀ ਚੁੱਪ ਚਾਂਦ, ਸੜਕਾਂ ਦੇ ਕਾਰਾਂ ਚੱਲਦੀਆਂ, ਕੋਈ ਕਿਸੇ ਨੂੰ ਹੌਰਨ ਨਹੀਂ ਮਾਰਦਾ, ਕੋਈ ਕਿਸੇ ਨੂੰ ਗਾਲਾਂ ਨਹੀਂ ਕੱਢਦਾ। ਅਮਲੀ ਦੀ ਸੁਣ ਪਹਿਲਾਂ ਤਾਂ ਅਮਲੀ ਤੂੰ ਦੱਸ ਓਏ, ਉੱਥੇ ਕੋਈ ਪਾ ਕੁਝ ਨਹੀਂ ਕਰਦਾ। ਉੱਥੇ ਪਾਪੂ ਕੁਛ ਨਹੀਂ ਹੁੰਦਾ। ਨਾਲੇ ਤੂੰ ਸਵੇਰੇ ਉੱਥੇ ਗਿਆ, ਉੱਥੇ ਵੀ ਬਾਹਰ ਹੀ ਜਾ ਗਿਆ ਕਿ ਉੱਥੇ ਕੋਈ ਹੋਰ ਓਏ ਅਮਲੀਆ, ਜੇ ਬੂਥੀ ਨਾ ਚੱਲਦੀ ਹੋਵੇ ਤੇ ਗੱਲ ਚੱਲਦੀ ਕਰੀਦੀ ਆ। ਤੂੰ ਨਹੀਂ ਸੋਚਦਾ ਉਹ ਤੇਰੇ ਪਿੰਡ ਆ ਛੱਪੜਿਆ ਉੱਥੇ ਜਿੱਥੇ ਮੈਂ ਬਾਹਰ ਜਾਣਾ ਸੀ। ਮੈਂ ਕਿਹਾ ਖਨੇ ਇੱਥੇ ਵਾਲਾ ਜਾਮੀ ਉੱਤੇ ਤੂੰ ਚੱਕੀ ਹੋਈ। ਤੈਨੂੰ ਤਾਂ ਮੈਂ ਲੈ ਕੇ ਜਾਣਾ ਹੀ ਨਹੀਂ, ਮੁੜ ਕੇ ਲੈ ਕੇ ਆਦਾ ਐਵੇਂ ਤਾਂ ਜਹਾਜ਼ 'ਚ ਬਹਿ ਜਾਣਾ। ਉਹ ਨਹੀਂ ਗਿਆ ਮੈਨੂੰ ਲੈ ਆਇਆ ਗੁੱਸਾ ਨਾ ਕਰ, ਅਮਲੀ ਵੀ ਸੱਚਾ। ਪਿੱਛੇ ਜੇ ਖਬਰਾਂ ਸੁਣੀਆਂ ਸੀ ਅਸੀਂ। ਅੱਛਾ ਹਾਂ ਵੀ ਲੋਕੀ ਬਾਹਰ ਜਾ ਕੇ ਬਾਹਰ ਛੱਡਾਂ ਤੇ ਬੈਠੇ ਆ। ਹੋਈ ਸੀਗੀ ਹਾਂ। ਅੱਛਾ ਉਸ ਲਈ ਤਾਂ ਦੱਸ ਨਾ ਅਮਲੀ ਨੂੰ। ਅੱਛਾ ਬਈ ਅਮਲੀ ਆ ਦੇਖ, ਉਹ ਲੋਕ ਆਪਣੇ ਤੋਂ ਥੋੜੇ ਜਿਹੇ ਅੱਗੇ ਆ। ਹਾਂ ਸਭ ਕੁਝ ਬਣਿਆ ਉੱਥੇ, ਹਰੇਕ ਕੰਮ ਵਾਸਤੇ ਹਰ ਇੱਕ ਚੀਜ਼ ਬਣੀ ਹੋਈ ਆ। ਜੋ ਤੂੰ ਜਾਣੇਗਾ ਉਹ ਭਰਾਵਾ। ਹੋਰ ਗੱਲ ਸੁਣ ਬਲੀਆ, ਮੈਨੂੰ ਤਾਂ ਖੁਸ਼ੀ ਦੀ ਬੜੀ ਗੱਲ ਹੋਈ, ਮੈਂ ਉੱਥੇ ਗੇਮਾਂ ਦੇਖਣ ਜਿਹੜੀਆਂ ਹੁੰਦੀਆਂ ਦੇਖੀਆਂ ਹੋਣੀਆਂ ਟੀਵੀ ਤੇ ਆਉਂਦੀਆਂ ਟੀਵੀ ਉਹ ਚਲਾਉਂਦੇ ਸੀਗੇ, ਕਬੱਡੀ ਦੇ ਮੈਚ ਦੇਖੇ ਤਾਂ ਕਬੱਡੀ ਦੇ ਮੈਚ ਹੋਏ ਸਭ ਕੁਝ ਉੱਥੇ। ਆਪਣੀ ਲੋਕ ਉਹ ਨਾਗਰੀ ਖਾਂਦੇ। ਅੱਛਾ ਆਹੋ ਮੇਰੇ ਮੱਦੇ ਵਾਲੀ ਗੱਲ ਕਰਦੀ। ਤਾਇਆ ਬਾਹਰਲੇ ਮੁਲਕ 'ਚ ਵੀ ਨਾਗਣੀ ਪੁੱਜ ਉੱਥੇ ਗਏ। ਵੀ ਚੱਲਦੀ ਆ ਉਹ ਗੋਲੀਆਂ ਪੱਟੀ ਪੈਣ। ਮੇਰੇ ਕੋ ਵੀ ਆ ਗਈ ਅੱਖ, ਕਹਿੰਦਾ ਤਾਇਆ ਆਇਆ ਚੱਲ ਤੈਨੂੰ ਕਹਿੰਦਾ ਇੰਡੀਆ ਦਿਖਾ ਦੇ ਇੱਥੇ। ਇਹਦੇ ਸ਼ੁਗਰ ਆ ਤਾਈ ਨੇ ਨਾਗ ਨਹੀਂ ਖਾਦੀ, ਕਿਤੇ ਕਿ ਮੇਮ ਨੂੰ ਕੈਂਚੀ ਨਹੀਂ ਮਾਰਦੀ। ਓਏ ਗੱਲ ਸੁਣੋ, ਆਪਾਂ ਨੂੰ ਕੀ ਪਤਾ ਸਿਆਣਾ ਪਿਆਣਾ ਬੰਦਾ ਆ, ਪਿਛੜਾ ਨਾ ਕਰੋ। ਆਪਾਂ ਇਦਾਂ ਦੇ ਬੰਦੇ ਥੋੜੋ ਨਾ ਇੱਥੇ ਕਿਸੇ ਦੀ ਧੀ ਭੈਣ ਨੂੰ ਛੇੜਿਆ ਨਹੀਂ ਉਹ ਤਾਂ ਵੀ ਨਾ ਉੱਥੇ ਛੇੜਿਆ। ਤਾਇਆ ਨਾਗਣੀ ਵਿੱਚ ਜਹਾਜ਼ ਤੇ ਚੜ ਕੇ ਚੱਲ ਗਏ ਕਿਸੇ ਦੇ ਬੈਗ 'ਚ। ਨਾਗਣੀ ਭਾਈ ਕਿੱਦਾਂ ਪਤਾ ਨਹੀਂ ਕਿੱਦਾਂ ਸਭ ਕੁਝ ਮਿਲਦਾ ਉੱਥੇ। ਲੋਕੀ ਨਾਗਣੀਆਂ ਖਾਂਦੇ ਫਿਰਦੇ ਸੀ ਤੇ ਕਈਆਂ ਨੇ ਤੇ ਆਪਣੇ ਬੂਟ ਖੋਲੇ ਸੀ ਕਾਰਾਂ ਦੇ। ਉਹ ਮੈਨੂੰ ਉੱਤੇ ਟਿਕਟਾਂ ਲਿਖਿਆ ਸੀ ਅਲਕੋਹਲ ਫ੍ਰੀ।
ਅੱਛਾ ਹੈ ਮੇਰੇ ਨਾਲ ਇੱਕ ਕੋਈ ਮੁੰਡਾ ਸ਼ਰਾਬ ਨਹੀਂ ਮਿਲਣੀ ਹਾਂ ਨਹੀਂ alcohol free ਹਾਂ, ਸ਼ਰਾਬ ਉਹ ਇੱਕ ਨਹੀਂ ਮੈਨੂੰ ਹੋਰ ਭਾਗਾ ਨਾ ਪਿਆ ਇਹ ਕਹਿੰਦਾ ਜਿਹੜਾ ਪਤਾ ਸਿਆਣਾ ਨਹੀਂ ਮੈਨੂੰ free ਆ ਸਿਆਣਾ ਸੀ ਉਹ ਕਹਿੰਦਾ ਪਾਚੀ ਸ਼ਰਾਬ ਇੱਥੇ ਮੁਫਤ ਮਿਲਦੀ ਆ ਮੇਰੇ ਆਏਗਾ ਮਾਰ ਵੀ ਦਿੰਦੇ ਤਾਇਆ ਆ ਜਿਹੜੀ ਤੇ ਗੱਲ ਕਹਿਤੀ ਵੀ ਉੱਥੇ ਸਾਰਾ ਕੁਝ ਮਿਲਦਾ ਆ ਸਾਡੇ ਚ ਹੋਰ ਕੋਈ ਜਾਵੇ ਨਾ ਜਾਵੇ ਅਮਲੀ ਨੇ ਪਾਸਪੋਰਟ ਬਣਨਾ ਜ਼ਰੂਰ ਦੇਣਾ ਮੈਂ ਨਾ ਗੱਲ ਨੂੰ ਜਾਣਾ ਤੇ ਸਰਪੰਚ ਨਾਲ ਗੱਲ ਕਰਾਂਗੇ ਮੈਂ ਵੀ ਆਪਣਾ ਵੀਜ਼ਾ ਲਵਾਣਾ ਤੂੰ ਨਹੀਂ ਜਾਈ ਅੱਛਾ ਮੈਂ ਗੱਲ ਕਰ ਗੱਲਾਂ ਚਲੋ ਠੀਕ ਹੈ ਪਰ ਸਿੱਖ ਗੇਮਾਂ ਦਾ ਇੱਕ ਨਾਂ ਆ ਪੂਰਾ ਹਾਂਜੀ ਜਿੰਨਾ ਲੋਕ ਇਕੱਠੇ ਹੋਲੇ ਆ ਉੱਥੇ ਮੈਨੂੰ ਲੱਗਦਾ ਵੀ ਹੋਰ ਕਿਸੇ ਦੇਸ਼ ਤੇ ਜਾਣੀ ਜੇ ਪੰਜਾਬ ਦੀ ਆਪਾਂ ਗੱਲ ਛੱਡ ਦਈਏ ਸਾਰੇ ਦੇਸ਼ਾਂ ਦੇ ਵਿੱਚ ਐਡਾ ਵੱਡਾ ਇਕੱਠ ਕਰਨਾ ਇੰਨੇ ਲੋਕ ਇੰਨੀਆਂ ਗੇਮਸ ਦੇ ਵਿੱਚ ਪ੍ਰਮੋਟ ਕਰਨਾ ਤੇ ਆਪਣੇ ਸੱਭਿਆਚਾਰ ਨੂੰ ਵਿਰਾਸਤ ਨੂੰ ਮੈਂ ਸਾਰੀਆਂ ਦੇਖੀਆਂ YouTube ਦੇ ਉੱਤੇ ਆਪਣੇ ਯੂਨੀਵਰਸਿਟੀ ਵਾਲੇ ਲਾਈਵ ਸੀਗੇ ਤੇ ਇੰਨਾ ਵਧੀਆ ਪ੍ਰਬੰਧ ਉਹਨਾਂ ਦਾ ਚਲੋ ਇਹ ਆ ਵੀ ਆਪਣੇ ਜਿਹੜੇ ਲੋਕ ਆ ਉਹ ਨਾਲ ਚੀਜ਼ਾਂ ਆਪਣੀਆਂ ਰਹਿ ਵੀ ਜਾਂਦੇ ਆ ਇਹ ਵੀ ਆਪਣੀ ਸੱਭਿਆਚਾਰ ਦਾ ਹਿੱਸਾ ਉਹ ਦੇਖੋ ਤਾਇਆ ਸਿਆ ਚੰਗੀਆਂ ਚੀਜ਼ਾਂ ਦੇ ਨਾਲ ਮਾੜੀਆਂ ਵੀ ਜਾਂਦੀਆਂ ਚਲੋ ਇਦਾਂ ਆ ਹੁਣ ਹਾਸੇ ਦੀ ਗੱਲ ਛੱਡੋ ਪਰ ਮੈਂ ਜਿਹੜਾ ਆਪਣਾ ਬੁਲਗੁਲ ਆਇਆ ਟਾਊਨ ਉੱਥੇ ਸ਼ਹਿਰ ਉੱਥੇ ਆਪਣੇ ਪੰਜਾਬੀ ਕਹਿੰਦੇ 1890 ਦੇ ਦਹਾਕੇ ਦੇ ਵਸਦੇ ਬੱਲਾ 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 ਉੱਥੇ ਆਸਟ੍ਰੇਲੀਆ ਦਾ ਜਿਹੜਾ ਸਭ ਤੋਂ ਪਹਿਲਾਂ ਗੁਰੂ ਘਰ ਆ ਉੱਥੇ ਬਣਿਆ ਉਹ ਪੁਰਾਣੀ ਬਿਲਡਿੰਗ ਸੀ ਮੈਂ ਉਹ ਵੀ ਦੇਖ ਕੇ ਆਇਆ ਫਿਰ ਜਿਹੜਾ ਨਵਾਂ ਗੁਰੂ ਘਰ ਬਣਾਇਆ ਉਹ ਵੀ ਬਹੁਤ ਸ਼ਾਨਦਾਰ ਬਣਾਇਆ ਉਹਨਾਂ ਨੇ ਉਹ ਵੀ ਬਹੁਤ ਸੋਹਣਾ ਤੇ ਜਿਹੜੀਆਂ ਉਹਨਾਂ ਨੇ ਖੇਡਾਂ ਕਰਾਈਆਂ ਜਿਹੜਾ ਪ੍ਰਬੰਧ ਸੀ ਖਾਣ ਪੀਣ ਦਾ ਪ੍ਰਬੰਧ ਸਾਰੀ ਦਿਹਾੜੀ ਚੱਲਿਆ ਤੇ ਪਹਿਲੋਂ ਤਾਂ ਉੱਥੇ ਕਿਸੇ ਦਾ ਕੋਈ ਕਿਰਾਇਆ ਨਹੀਂ ਲੱਗਾ ਅੰਦਰ ਜਾਣ ਨੂੰ ਠੀਕ ਹੈ ਤੁਸੀਂ ਜਾਓ ਖੇਡਾਂ ਦੇਖੋ 3 ਦਿਨ ਖੇਡਾਂ ਚੱਲੀਆਂ ਸ਼ੁੱਕਰਵਾਰ ਤੋਂ ਲੈ ਕੇ ਐਤਵਾਰ ਤੱਕ ਉਹਦੇ ਵਿੱਚ ਕਬੱਡੀ ਵੀ ਚੱਲੀ ਉਹਦੇ ਵਿੱਚ ਫੁੱਟਬਾਲ ਵੀ ਚੱਲਿਆ ਹਾਕੀ ਵੀ ਚੱਲੀ ਹਾਕੀ ਵੀ ਸੀ ਹਾਂ ਹਾਕੀ ਵੀ ਸੀ ਅਮਲੀਆ ਸਾਰੀਆਂ ਖੇਡਾਂ ਚੱਲੀਆਂ ਮਾਸਟਰ ਦਾ ਪ੍ਰਬੰਧ ਹੁਣ ਇੰਨਾ ਵਧੀਆ ਕੀਤਾ ਸੀ ਨਾ ਜੋ ਤੁਹਾਨੂੰ ਲੋੜ ਆ ਹਰ ਚੀਜ਼ ਉੱਤੇ ਪਾਣੀ ਪੀਣਾ ਪਾਣੀ ਮਿਲਦਾ ਸੀ ਖਾਣਾ ਤਾਂ ਤੁਹਾਨੂੰ ਖਾਣਾ ਮਿਲਦਾ ਸੀ ਸਕੂਲ ਮਿਲਾ ਕੇ ਲਾਲੇ ਤੇ ਜਿਹੜੀ ਬੈਠੇ ਸਾਰਾ ਕੁਝ ਫ੍ਰੀ ਦੇਈ ਜਾਂਦੇ ਸੀ ਲਾਲੇ ਅਰਗਾ ਹੁੰਦਾ ਤੇ ਮਾਰਾ ਤੇਰਾ ਮੁਲਕ ਨਹੀਂ ਉਹ ਲੈ ਮੈਂ ਤਾਂ ਭਾਈ ਤੇਰੇ ਕੰਮ ਨਹੀਂ ਲੱਗਾ ਸੀ ਵੀ ਭਾਈ ਲਾਲਾਂ ਦੀ ਹੱਟੀ ਉੱਥੇ ਕਿਵੇਂ ਚੱਲਦੀ ਗੋਰੇ ਲਾਲੇ ਹੁੰਦੇ ਹੋਣੇ ਉੱਥੇ ਹਾਂ ਨਾਲੇ ਉਹ ਏਦਾਂ ਆ ਜੇ ਮਨ ਵੇਚਦੇ ਆ ਨਾ ਤਾਂ ਮਨ ਤੋਂ ਥੋੜੇ ਉੱਤੇ ਤੋਲਦੇ ਆ ਏਦਾਂ ਨਹੀਂ ਤੇਰੇ ਅੰਗ ਵੀ ਮਨ ਦੀ ਥਾਂ ਤੋਂ ਵੱਧਾ ਮਨ ਜੋਖਣਾ ਲੈ ਫਿਰ ਉਹਨਾਂ ਨੂੰ ਵੱਜਦਾ ਕੀ ਹੋਊ ਫਿਰ ਤਾਂ ਨਿਸ਼ਕਾਨ ਹੀ ਹੁੰਦਾ ਹੋਣਾ ਨਸ਼ਾਨ ਹੁੰਦਾ ਪਰ ਨੇਕ ਦਿਲ ਇਨਸਾਨ ਆ ਲੈ ਮੈਂ ਨਿਕਦੀ ਨਹੀਂ ਲਤਾਇਆ ਤੂੰ ਤਾਂ ਮੈਨੂੰ ਗਲਤ ਕਹੀ ਜਾਂਦਾ ਨਹੀਂ ਮੈਂ ਤਾਂ ਆਮ ਇਨਸਾਨਾਂ ਦੀ ਗੱਲ ਕਰਦਾ ਸੀ ਲਾਲਾ ਲਾਲਾ ਇਨਸਾਨ ਨਹੀਂ ਵੇ ਤੇਰਾ ਕੀ ਮਤਲਬ ਨਹੀਂ ਲਾਲਾ ਆ ਹੈ ਲਾਲਾ ਪੁਲਿਸ ਨਹੀਂ ਲਾਲਾ ਮਹਾਨ ਪੁਲਿਸ ਇਨਸਾਨ ਹੈ ਨਹੀਂ ਪਰ ਹੁਣ ਕਣਕ ਦਾ ਸੀਜ਼ਨ ਚੱਲਦਾ ਕਣਕ ਦਾ ਬਹੁਤ ਵਧੀਆ ਹੈ ਕਿ ਰਿਹਾ ਸੀਜ਼ਨ ਚਲੋ ਬਿਕਰੀ ਹੋ ਗਈ ਭਾਵੇਂ ਝਾੜ ਬਹੁਤ ਘੱਟ ਰਿਹਾ ਤੇ ਤਾਇਆ ਤੁਸੀਂ ਹੁਣ ਆਇਆ ਦੇਖਿਆ ਹੋਣਾ ਸਾਡੇ ਵੀ ਸੁਣਿਆ ਵੀ ਕਾਫੀ ਝਾੜ ਘੱਟ ਗਿਆ ਤੇ ਭਾਈ ਮੈਂ ਤੁਹਾਨੂੰ ਦੱਸਾਂ ਹੁਣ ਆਇਆ ਮੈਨੂੰ ਆਏ ਤੋਂ ਪਤਾ ਲੱਗਾ ਪਤਾ ਨਹੀਂ ਕਿ ਹੁਣ ਨਿਆਣਿਆਂ ਨੂੰ ਕੀ ਕਹੀਏ ਖਰੇ ਤਾਂ ਕਣਕ ਨੂੰ ਗਿੱਲੀ ਵੱਢ ਲਈ ਉਹ ਨਾ ਤਾਇਆ ਸਿਆ ਮੈਂ ਟਰੱਕਾਂ 'ਚ ਢਾਉਂਦਾ ਰਿਹਾ ਮੰਡੀਆਂ ਹੁਣ ਮੇਰੇ ਵੀ ਕੰਮ ਚੱਲਦਾ ਉਹ ਸੁਣਿਆ ਕਹਿੰਦੇ ਜਿਹੜੀ ਗਰਮੀ ਪੈ ਗਈ ਨਾ ਸਮੇਂ ਤੋਂ ਪਹਿਲਾਂ ਪੰਜਾਬ 'ਚ ਉਹਨੇ ਨਹੀਂ ਕਣਕ ਦਾ ਭਾਰ ਵਧਣ ਦਿੱਤਾ ਜਿੱਦਾਂ ਕਹਿ ਲਓ ਕਣਕ ਨੂੰ ਪਹਿਲਾਂ ਪੈ ਗਈ ਤਾਂ ਨਿਆਣਿਆਂ ਦਾ ਕਸੂਰ ਨਹੀਂ ਤਾਂ ਤੂੰ ਹੋਰ ਮੈਂ ਤਾਂ ਆਪ ਹੈਰਾਨ ਹੋਇਆ ਪੁੱਛਣ ਡਿਆ ਆ ਕਹਿੰਦੇ ਭਾਈਆ ਸਾਡਾ ਕਸੂਰ ਕੋਈ ਨਹੀਂ ਫਿਰ ਹੁਣ ਕੀ ਕਰੀਏ ਹੁਣ ਦੱਸ ਹੁਣ ਕਿਸਾਨ ਦਾ ਉਹ ਜੀਵਨ ਵੀ ਕੀ ਆ ਆਲੂ ਬੀਜੇ ਸੀ ਉਹ ਮੀਂਹ ਪੈ ਗਿਆ ਉਦੋਂ ਖਰਾਬ ਹੋ ਗਏ ਆ ਹੁਣ ਕਣ ਗਿਆ ਇਹ ਵੀ ਐਵੇਂ ਤੇ ਮੈਂ ਵੀ ਕਰਕੇ ਸੁੱਟਣੀ ਪਈ ਸਾਨੂੰ ਚਲੋ ਇਹਦਾ ਕੁਦਰਤ ਦੀ ਮਾਰ ਆ ਹੁਣ ਕਿਸਾਨ ਤੇ ਪੈਂਦੀ ਤਾਂ ਬੁਰੀ ਆ ਪਰ ਸਰਕਾਰਾਂ ਨੂੰ ਹੁਣ ਚਾਹੀਦਾ ਜੇ ਨਵਾਂ ਬਦਲ ਆਇਆ ਮਾਸਟਰਾਂ ਕੋ ਮੁਆਵਜ਼ਾ ਮਿਲੂ ਕਿ ਨਹੀਂ ਮਿਲੂ ਕਿਆ ਮੁਆਵਜ਼ਾ ਦਾ ਕੀ ਹੁਣ ਦੇਣਾ ਹੈ ਸਰਕਾਰ ਦੇ ਤਾਪ ਤੱਪੜ ਜਿਹੜੇ ਰੋਲੇ ਪਏ ਆ ਪਹਿਲਾਂ ਤੋਂ ਪਤਾ ਹੀ ਆ ਖਜ਼ਾਨੇ ਦਾ ਕੀ ਹਿਸਾਬ ਕਿਤਾਬ ਹੈ ਪਹਿਲਾਂ ਵੀ ਆਪਾਂ ਕੀ ਕਰਦੇ ਆ ਕਿ ਸਹੂਲਤਾਂ ਬਹੁਤ ਦੇਈ ਜਾਂਦੇ ਆ ਸਬਸਿਡੀ ਸਾਨੂੰ ਇਹ ਪ੍ਰਬੰਧ ਨਹੀਂ ਕਰ ਰਹੇ ਕਿ ਆਮਦਨ ਕਿੱਥੋਂ ਹੋਣੀ ਹੈ ਫਿਰ ਉਹ ਵਾਅਦੇ ਪੂਰੇ ਨਹੀਂ ਹੁੰਦੇ ਤੇ ਲੋਕੀ ਜਿਹੜੇ ਆ ਉਹ ਤੱਕਦੇ ਆ ਸਰਕਾਰਾਂ ਵੱਲ ਹੁਣ ਇੱਥੇ ਵੀ ਇਹੀ ਆ ਪਰ ਚੰਗੀ ਗੱਲ ਹੈ ਇਸ ਵਾਰ ਇਹ ਜ਼ਰੂਰ ਹੋਈ ਆ ਚਾਹੇ ਉਹ ਸਰਕਾਰਾਂ ਦਾ ਵੀ ਯੋਗਦਾਨ ਹੋ ਸਕਦਾ ਉਹਦੇ ਵਿੱਚ ਲੋਕਾਂ ਦਾ ਵੀ ਅਵੇਅਰਨੈਸ ਹੋ ਸਕਦੀ ਵੀ ਇਸ ਵਾਰ ਅੱਗਾਂ ਘੱਟ ਲੱਗੀਆਂ ਪਹਿਲਾਂ ਅੱਗਾਂ ਦਾ ਬਹੁਤ ਖਾਸ ਤੌਰ ਤੇ ਪਿਛਲੇ ਜੇ ਸਾਲ 2 ਸਾਲ ਦਾ ਕੱਢੀਏ ਆਪਾਂ ਡਾਟਾ ਬਹੁਤ ਜ਼ਿਆਦਾ ਅੱਗਾਂ ਦੇ ਨੁਕਸਾਨ ਹੋਏ ਇਸ ਵਾਰ ਵੀ ਹੋਈਆਂ ਪਰ ਇੱਕਾ ਦੁੱਕਾ ਘਟਨਾਵਾਂ ਨੂੰ ਜੇ ਆਪਾਂ ਛੱਡ ਦਈਏ ਤਾਂ ਬਾਕੀ ਉਹਦਾ ਠੀਕ ਰਹੇ ਨਹੀਂ ਪਿਛਲੇ ਵਾਰ ਨੂੰ ਇਸ ਚੀਜ਼ ਦਾ ਬਹੁਤ ਸੁਧਾਰ ਹੋਇਆ ਲੋਕਾਂ ਨੇ ਬਹੁਤ ਸਮਝ ਨਾਲ ਤਾਇਆ ਵੀ ਕੰਮ ਲਿਆ ਜਿੱਥੇ ਜਿੱਥੇ ਟਰਾਂਸਫਾਰਮ ਸੀਗੇ ਪਾਸੇ ਪਰ ਲੱਗ ਗਏ ਬੰਨੋਂ ਕਣਕ ਵੱਢਤੀ ਮਤਲਬ ਵੀ ਉੱਥੇ ਜੇ ਚੰਗਾੜਾ ਨਹੀਂ ਸੁਣੀਆਂ ਸੀ ਗੱਲਾਂ ਮੈਂ ਬਾਹਰ ਬੈਠਾ ਸੀ ਉਦੋਂ ਧਿਆਨ ਤਾਂ ਮੈਨੂੰ ਪਤਾ ਪਿੰਡ ਵਾਲੀ ਹੁੰਦਾ ਆਪਣੇ ਘਰ ਵਾਲੀ ਹੁੰਦਾ ਬਾਹਰ ਠੀਕ ਆ ਬਾਹਰ ਗਏ ਆ 3 ਮਹੀਨੇ ਰਹਿ ਆਇਆ ਮੁੰਡਾ ਹਟਦਾ ਨਹੀਂ ਸੀ ਕਹਿੰਦਾ ਤਾਇਆ ਹੁਣ ਆਇਆ ਤੋਂ ਰਹਿ ਪਰ ਨਿਗਾਹ ਤਾਂ ਪਿੱਛੇ ਹਲ ਰਹਿੰਦੀ ਯਾਰ ਹੈਨਾ ਲੈ ਤਾਇਆ ਇਹ ਪਤਾ ਨਹੀਂ ਤੁਸੀਂ ਕਿਹੜੇ ਫਾਇਦੇ ਦੀਆਂ ਗੱਲਾਂ ਕਰੀ ਜਾਂਦੇ ਹੋ ਮੇਰਾ ਤਾਂ ਐਤਕੀ ਬਹੁਤ ਨਿਸ਼ਕਾਨ ਹੋਇਆ ਪਤਾ ਤੇਰਾ ਕੀ ਨਿਸ਼ਾਨ ਹੈ ਲੈ ਨਿਸ਼ਕਾਨ ਹੋਣਾ ਹੀ ਸੀਗਾ ਆ ਲੋਕ ਪਤਾ ਨਹੀਂ ਆ ਟਰੱਕ ਭਰ ਕੇ ਛਾਨੂੰ ਵੇਚਣ ਦੀ ਥਾਂ ਤੇ ਆ ਪਤਾ ਨਹੀਂ ਕਿਹੜੇ ਡਾਨੀ ਡੂਨੀਆਂ ਨੂੰ ਵੇਚੀ ਜਾਂਦੇ ਆ ਉੱਥੇ ਤਾਂ ਲੈਣਾ ਹੀ ਡਾਨੀ ਨੂੰ ਨਹੀਂ ਦੇਣਾ ਮੁੜ ਕੇ ਸਾਰਾ ਕੁਝ ਉਧਰ ਵੇਚ ਆਏ ਲੈ ਇਹ ਗੱਲ ਬਤਾਇਆ ਲਾਲੇ ਦੀ ਸਹੀ ਆ
ਅਸੀਂ ਕਿੱਧਰ ਜਾਈਏ ਲੈ ਸਾਡੇ ਤੋਂ ਪੈਸੇ ਜਦੋਂ ਸਕੂਟਰ ਲੈਣਾ ਹੈ ਵੀ ਚਲੋ ਲਾਲਾ ਜੀ ਕੋਲੇ ਹੈ ਚਲੋ ਗੱਡੀ ਲੈਣੀ ਹੈ ਵੀ ਚਲੋ ਲਾਲਾ ਜੀ ਕੋਲੇ ਤੇ ਸਮਾਨ ਵੇਚਣ ਤੁਸੀਂ ਉੱਧਰ ਚਲੇ ਗਏ ਐ ਥੋੜੀ ਹੁੰਦਾ ਲਾਲਾ ਜੀ ਤੁਸੀਂ ਕਿਹੜਾ ਫ੍ਰੀ ਦਿੰਦੇ ਜੇ ਤੁਸੀਂ ਜਦੋਂ ਅੰਗੂਠਾ ਲਵਾਉਂਦੇ ਫਿਰ ਹੀ ਸਮਾਨ ਦਿੰਦੇ ਜੇ ਦੇਖੋ ਨਾ ਗੁੱਠਾ ਤਾਂ ਲਵਾਉਣਾ ਹੀ ਹੋਇਆ ਭਾਈ ਇਹ ਤਾਂ ਭਾਈ ਜਿਹੜਾ ਘਰ ਵਿਹਾਰ ਬਣਿਆ ਉਹ ਤਾਂ ਕਰਨਾ ਹੀ ਹੈ ਲੈ ਪਰ ਪੈਸੇ ਤਾਂ ਮੈਂ ਵੀ ਦਿੰਦਾ ਹੀ ਆ ਲਾਲੇ ਦੀ ਗੱਲ ਤਾਂ ਸਹੀ ਆ ਜਿਵੇਂ ਆਪਾਂ ਧਰਨਾ ਲਾਈ ਰੱਖਿਆ ਤਿੰਨ ਸਾਲ ਬਾਅਦ ਕਰਾਏ ਸਾਲ ਬਾਅਦ ਧਰਨਾ ਲਾਈ ਰੱਖਿਆ ਪਰ ਜਾਣ ਫਿਰ ਲੋਕ ਉਧਰ ਢਾਬੇ ਵਾਲੇ ਨੇ ਉਹਦੇ ਡਾਨੀ ਦੇ ਖੜੀ ਆ ਕਣਕ ਉਹੀ ਤੂੰ ਹੁਣ ਉਹ ਦੇਖ ਬਣੀ ਜਾਣਾ ਨਹੀਂ ਦੇਖੋ ਕਾਕਾ ਗੱਲ ਸੁਣ ਮੇਰੀ ਹਾਂ ਜਾਂ ਮਾਸਟਰ ਮੈਂ ਤੇ ਇੱਥੇ ਹੈ ਨਹੀਂ ਸੀ ਹਾਂਜੀ ਮੈਂ ਤੇ ਇੱਥੇ ਹੈ ਨਹੀਂ ਸੀ ਠੀਕ ਹੈ ਹੁਣ ਕਿਸਾਨ ਕਰੂ ਵੀ ਤਾਂ ਕੀ ਕਰੂ ਫਸਲ ਨੂੰ ਘਰ ਰੱਖ ਲਓ ਜਦੋਂ ਉਹ ਆਉਂਦੇ ਆ ਉਹ ਸਮਾਨ ਉਸੇ ਵੇਲੇ ਚੱਕਦੇ ਆ ਉਸੇ ਵੇਲੇ ਪੈਸੇ ਤੁਹਾਡੇ ਹੱਥ 'ਚ ਫੜਾਉਂਦੇ ਆ ਤੇ ਤੁਸੀਂ ਘਰ ਆ ਜਾਂਦੇ ਆ ਉੱਥੇ ਸਰਕਾਰੀ ਜਾ ਕੇ ਤੇ ਮੰਡੀਆਂ 'ਤੇ ਜਾ ਕੇ ਬੈਠੇ ਆ ਕੋਈ ਗੱਲ ਨਹੀਂ ਪਹੁੰਚਦਾ ਤੇ ਬੰਦਾ ਕਰੂ ਵੀ ਕੀ ਦੱਸ ਲਾਲਾ ਜੀ ਸੁਣ ਲਓ ਲੈ ਤਾਇਆ ਇਹ ਸਕੀਮ ਹੈ ਡਾਨੀਆਂ ਡੂਨੀਆਂ ਦੀ ਤੈਨੂੰ ਪਤਾ ਨਹੀਂਗਾ ਪਹਿਲਾਂ ਇਹਨਾਂ ਨੇ ਉਧਰ ਵੀ ਐਂ ਕੀਤਾ ਭਾੜਾ ਗਨੀ ਉੱਥੇ ਜਿਵੇਂ ਸੇਬ ਸ਼ੂਬ ਖਰੀਦਦੇ ਸੀਗੇ ਉੱਥੋਂ ਪਹਿਲਾਂ ਤਾਂ ਭਾਈ ਐਂ ਖਰੀਦਦੇ ਵੀ ਹਾਂ ਵੀ ਅਸੀਂ ਸਰਕਾਰੀ ਮੰਡੀਆਂ ਤੋਂ ਵੱਧ ਖਰੀਦਾਂਗੇ ਅਸੀਂ ਐਂ ਕਰਾਂਗੇ ਅਸੀਂ ਤੁਹਾਡੇ ਨਾਲ ਚੱਕ ਲਾਂਗੇ ਤੇ ਮੁੜ ਕੇ ਜਦੋਂ ਸਰਕਾਰੀ ਮੰਡੀਆਂ ਨੂੰ ਘਾਟਾ ਪੈਣ ਲੱਗਿਆ ਉਹ ਭਾਈ ਬੰਦ ਹੋ ਗਈਆਂ ਤੇ ਮੁੜ ਕੇ ਭਾਈ ਉਹਨਾਂ ਨੇ ਰੇਟ ਘਟਾ ਦੇ ਪਿੱਛੋਂ ਤੁਹਾਡੇ ਨਾਲ ਵੀ ਐਂ ਉਹਨਾਂ ਦੇ ਮਾਸਟਰ ਇੱਥੇ ਵੀ ਇਦਾਂ ਹੀ ਆ ਜੇ ਆਪਾਂ ਹੁਣ ਦੇਖੋ ਲਾਲਾ ਅੱਜ ਮੈਨੂੰ ਪਹਿਲੀ ਵਾਰ ਚੰਗਾ ਲੱਗਾ ਚੰਗੀਆਂ ਗੱਲਾਂ ਕਰਦਾ ਅਸੀਂ ਸੰਘਰਸ਼ ਕੀਤਾ ਸੰਘਰਸ਼ ਤੋਂ ਬਾਅਦ ਇੱਥੇ ਜ਼ਰੂਰ ਆ ਕਿ ਹੁਣ ਕੰਪੀਟੀਸ਼ਨ ਹੈ ਇਸ ਵੇਲੇ ਸਰਕਾਰੀ ਮੰਡੀਆਂ ਦਾ ਤੇ ਪ੍ਰਾਈਵੇਟ ਜਿਹੜੀਆਂ ਮੈਦਾਨੀ ਗਰੁੱਪ ਆ ਉਹਨਾਂ ਦੇ ਕੰਪੀਟੀਸ਼ਨ ਹੈ ਹੁਣ ਜਦੋਂ ਕੰਪੀਟੀਸ਼ਨ ਹੀ ਖਤਮ ਹੋ ਜਾਣਾ ਇਸ ਵਾਰ ਦਾ ਕਿਸਾਨ ਜਿਹਨੂੰ ਵੀ ਪੁੱਛੋਗੇ ਕੀ ਕਾਰਨ ਆ ਪਹਿਲੀ ਗੱਲ ਤਾਂ ਇਹ ਆ ਵੀ ਮੰਡੀਆਂ ਦੇ ਵਿੱਚ ਅੱਜ ਵੀ ਪ੍ਰਬੰਧ ਹੀ ਕੋਈ ਨਹੀਂ ਪਾਣੀ ਪੀਣ ਦੇ ਪ੍ਰਬੰਧ ਆ ਬੇਸਿਕ ਜਿਹੜੀਆਂ ਚੀਜ਼ਾਂ ਇਹੀ ਸਾਡੇ ਕੋਲ ਪ੍ਰਬੰਧ ਨਹੀਂ ਹੋਏ ਪਿਛਲੇ 70 ਸਾਲਾਂ 'ਚ ਕੋਈ ਪੀਣ ਵਾਲਾ ਪ੍ਰਬੰਧ ਕੋਈ ਟਾਇਲਟ ਦਾ ਪ੍ਰਬੰਧ ਕੋਈ ਉੱਥੇ ਸੌਣ ਦਾ ਪ੍ਰਬੰਧ ਕੁਝ ਵੀ ਨਹੀਂ ਜੇ ਤੁਸੀਂ ਕਣਕ ਲੈ ਜਾਂਦੇ ਆ ਕਣਕ 3 ਦਿਨ ਵੀ ਹੋ ਸਕਦਾ ਪਈ ਰਵੇ 4 ਦਿਨ ਵੀ ਹੋ ਸਕਦਾ ਤੇ ਉਹ ਬੰਦਾ ਜਿਹੜਾ ਆਉਂਦਾ ਆ ਉਹ ਹੱਥ ਘੁੱਟ ਕੇ ਪਹਿਲਾਂ ਤਾਂ ਗਰਮੀ ਚਾਹੁੰਦਾ ਹੱਥ ਦੀ ਵੀ ਕੁਝ ਮੈਚ ਜਿਹੜੇ ਦੇ ਲੋ ਜਿਹੜੇ ਤਾਂ ਬੰਦੇ ਕੁਝ ਕਰ ਦਿੰਦੇ ਆ ਉਹ ਤਾਂ ਉਹਦੇ ਵਿਕ ਜਾਂਦੀ ਆ ਕੁਝ ਬੰਦੇ ਜਿਹੜੇ ਆ ਹੜ ਜਾਂਦੇ ਆ ਉਹਨਾਂ ਦੀ ਕਣਕ ਵੀ ਪਈ ਰਹਿ ਜਾਂਦੀ ਆ ਮਗਰ ਨਿਆਣੇ ਜਿਹੜੇ ਉਹ ਵੱਖਰੇ ਤੰਗੇ ਘਰ ਦੇ ਉਹ ਬਜ਼ੁਰਗ ਨੂੰ ਉੱਥੇ ਜਾ ਕੇ ਰੋਟੀ ਪਾਣੀ ਦੇਣ ਨੂੰ ਤੁਰੇ ਫਿਰ ਮੀਂਹ ਪੈ ਜਾਵੇ ਕੋਈ ਇੰਸ਼ੋਰੈਂਸ ਨਹੀਂ ਜਾਂ ਤਾਂ ਹੋਵੇ ਵੀ ਮੰਡੀ ਦੇ ਵਿੱਚ ਪਈ ਆ ਉੱਥੇ ਹੁਣ ਤੁਸੀਂ ਸੇਫ ਆ ਰਾਤ ਨੂੰ ਮੀਂਹ ਪੈ ਗਿਆ ਬਸ ਤੁਹਾਡੀ ਜਿਹੜੀ ਕਣਕ ਆ ਗਈ ਆ ਹੁਣ ਇੱਥੇ ਅਡਾਨੀ ਵਾਲੇ ਚ ਕੀ ਆ ਤੁਸੀਂ ਜਾਂਦੇ ਆ ਟਰਾਲੀ ਲਾਉਂਦੇ ਆ ਉੱਥੇ ਲਿਜਾ ਕੇ ਲਿਫਟ ਦੇ ਨਾਲ ਹੀ ਉਹ ਟੇਢੀ ਕਰ ਦਿੰਦੇ ਅੰਦਰ ਹੀ ਛਾੜਨਾ ਲੱਗ ਜਾਂਦਾ ਸਭ ਕੁਝ ਪੱਲੇਦਾਰ ਵਾਲੀਆਂ ਕੰਮ ਹੀ ਬੰਦ ਕਰਤਾ ਪਰ ਹੁਣ ਤੁਸੀਂ ਇਹਦਾ ਜਿਹੜਾ ਕੰਮ ਆ ਹੁਣ ਤਾਂ ਸਾਨੂੰ ਬਹੁਤ ਚੰਗਾ ਲੱਗਣਾ ਇਹ ਸਮਾਂ ਦੱਸੋ ਪਰ ਜਦੋਂ 4-5 ਸਾਲਾਂ ਨੂੰ ਜਦੋਂ ਉਹੀ ਰਹਿ ਜਾਣੇ ਹੋਲੀ ਸੋ ਤੁਹਾਡੇ ਕੋਲ ਆਲਟਰਨੇਟਿਵ ਬਚਣਾ ਹੀ ਕੋਈ ਨਹੀਂ ਲਾਲੇ ਨੇ ਜਿੱਦਾਂ ਕਿਹਾ ਹਨਾ ਹੁਣ ਤੁਹਾਡੇ ਕੋਲ ਹੁਣ ਤਾਂ ਉਹਨਾਂ ਨੂੰ ਪਤਾ ਆ ਵੀ ਅਸੀਂ ਜੇ ਵਧੀਆ ਸਕੀਮ ਦਵਾਂਗੇ ਨਹੀਂ ਤਾਂ ਇਹਨਾਂ ਕੋਲ ਆਪਸ਼ਨ ਤਾਂ ਹੈਗੀ ਆ ਜਦੋਂ ਮੰਡੀਆਂ ਖਤਮ ਹੋ ਗਈਆਂ ਫੇਰ ਇਹਨਾਂ ਨੇ ਕੰਮ ਦੀਆਂ ਚਲਾਉਣੀਆਂ ਪਰ ਮਾਸਟਰ ਜੀ ਕਹਿੰਦੇ ਵੀ ਜਿਹੜੀ ਨਵੀਂ ਸਰਕਾਰ ਬਣੀ ਆ ਵੀ ਉਹ ਅਸੀਂ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਵੀ ਜਿਵੇਂ ਪ੍ਰਬੰਧ ਨਹੀਂ ਹੈਗੇ ਮੰਡੀਆਂ ਦੇ ਵਿੱਚ ਨਵੀਂ ਸਰਕਾਰ ਕਹਿੰਦੀ ਅਸੀਂ ਕੁਝ ਨਾ ਕੁਝ ਕਰਾਂਗੇ ਹਾਂ ਇਹ ਸਰਕਾਰ ਦੀ ਕੰਮ ਹੈ ਹੁਣ ਅਸੀਂ ਸਾਰੇ ਥੋੜੀ ਪਾਣੀ ਪਈ ਜਮਾਉਣ ਵਾਲੇ ਮਾਲ ਹੈ ਲੈ ਅਸੀਂ ਹੁਣ ਕਣਕ ਵੀ ਦਿੱਤੀ ਅਸੀਂ ਪਾਣੀ ਪਈਏ ਇਹ ਛੱਡ ਬੰਦਾ ਬਹੁਤ ਵਧੀਆ ਹੈ ਸਹੀ ਗੱਲ ਕਰਦਾ ਇਹ ਜਿਹੜਾ ਬੰਦਾ ਜਿਹਦੀ ਗੱਲ ਕਰ ਦੋ ਸਾਡੇ ਇਹ ਪੰਜਾਬੀਆਂ ਵਿੱਚ ਬਹੁਤ ਵੱਡੀ ਭੈੜ ਆ ਜਿਹਦੇ ਤਾਂ ਉਹ ਹੱਕ ਦੀ ਗੱਲ ਆ ਉਹਨੂੰ ਬੰਦਾ ਚੰਗਾ ਬਹੁਤ ਲੱਗਣਾ ਪਤਾ even ਆਪਾਂ ਮੀਡੀਆ ਦੀ ਗੱਲ ਕਰ ਲਈਏ ਜਿਹੜਾ ਦਾ ਪੱਤਰਕਾਰ ਇਹਦੀ ਗੱਲ ਕਰ ਦੇਵੇ ਕਹਿੰਦਾ ਇਹ ਪੱਤਰਕਾਰ ਬਹੁਤ ਵਧੀਆ ਇਹ ਸਰਕਾਰ ਦੇ ਵਿਰੋਧ ਵਿੱਚ ਬੋਲਦਾ ਜਿਹੜਾ ਕੋਈ ਉਹਦੇ ਹੱਕ 'ਚ ਬੋਲਦੇ ਭਾਵੇਂ ਚੰਗੀ ਗੱਲ ਕੀ ਬੋਲਦੇ ਨਹੀਂ ਬਈ ਇਹ ਤਾਂ ਬੰਦਾ ਜਿਹੜਾ ਪੱਤਰਕਾਰ ਹੈ ਸਹੀ ਨਹੀਂ ਇਦਾਂ ਦੀਆਂ ਬਿਲਕੁਲ ਚੀਜ਼ਾਂ ਸਾਡੇ ਇੱਥੇ ਸਮਾਜ ਦੇ ਵਿੱਚ ਆ ਗਈਆਂ ਅਸੀਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਨਹੀਂ ਕਹਿੰਦੇ ਅਸੀਂ ਆਪਣਾ ਫਾਇਦਾ ਪਹਿਲਾਂ ਦੇਖਦੇ ਹਾਂ ਲਾ ਲੋਕ ਆਪਣਾ ਉਹਨੇ ਕਹਿ ਦਿੱਤਾ ਸਰਕਾਰ ਨੇ ਵੀ ਇਹ ਕਹਿ ਦੇਣਾ ਇਹ ਦੇਖਣ ਸਰਕਾਰਾਂ ਕਿੱਥੋਂ ਕਰਨ ਹੁਣ ਗੱਲ ਤੇ ਰਗੜਿਆ ਤਾਂ ਉਹ ਬੰਦਾ ਜਿਹਨੂੰ ਹੁਣ ਸਹੂਲਤਾਂ ਉੱਥੇ ਹੈ ਨਹੀਂ ਹੁਣ ਉਹ ਕਿਹਦੇ ਕੋਲ ਜਾਵੇ ਇਸ ਕਰਕੇ ਸਾਨੂੰ ਜ਼ਰੂਰ ਗੱਲਾਂ ਦੇਖਣੀਆਂ ਪੈਣੀਆਂ ਗੱਲ ਤਾਂ ਮਾਸਟਰ ਜੀ ਦੀ ਸਹੀ ਆ ਲਾਲਾ ਜੀ ਹਾਂ ਫਿਰ ਐ ਕਰਦੇ ਆ ਫਿਰ ਮੇਰੀ ਸਰਕਾਰ ਨਾਲ ਗੱਲ ਕਰਾਉ ਮੈਂ ਭਗਵੰਤ ਮਾਨ ਸਾਹਿਬ ਨੂੰ ਫੋਨ ਲਾਉਂਦਾ ਗੱਲ ਸੁਣ ਲੱਡੂ ਤੂੰ ਵੇਚਦਾ ਫਿਰਦਾ ਸੀ ਨਾਲੇ ਛਾਲਾ ਮਾਰਦਾ ਫਿਰਦਾ ਸੀ ਬਾਂਦਰ ਵਾਂਗੂ ਥੋੜਾ ਗੱਲਾਂ ਅਸੀਂ ਕਰਨੀਆਂ ਆਈਏ ਹੁਣ ਸਭ ਦਾ ਸਾਥ ਸਭ ਦਾ ਵਿਕਾਸ ਮੇਰੀ ਗੱਲ ਸਮਝਦੇ ਕਿਉਂ ਨਹੀਂ ਤੁਸੀਂ ਸਾਰੇ ਇਕੱਠੇ ਹੋ ਕੇ ਜਾਵਾਂਗੇ ਫਿਰ ਆਪਣੀ ਗੱਲ ਵੱਧ ਛੋੜਨਗੇ ਭਾਈ ਜੇ ਲੱਡੂ ਦਾ ਇਹਨੇ ਵੰਡੇ ਸੀ ਤੋਂ ਚੰਨੀ ਸਾਹਿਬ ਦੇ ਚੰਨੀ ਸਾਹਿਬ ਉਹਨਾਂ ਨੇ ਜਦੋਂ ਬੱਕਰੀ ਚੋਈ ਆ ਉਦੋਂ ਇਹਦੀ ਦੁਕਾਨ ਤੇ ਆਏ ਆ ਮੈਨੂੰ ਪਤਾ ਲੱਗਾ ਦੀ ਬੱਕਰੀ ਬੈ ਗਈ ਆ ਬੱਕਰੀ ਕਹਿੰਦੇ ਬੱਕਰੀ ਦਾ ਵੀ ਰੋਣਾ ਸੁਣਿਆ ਕੋਈ ਕਹਿੰਦੇ ਹੈਗੇ ਕੀ ਗੱਲ ਕਰਦਾ ਹੁੰਦੀ ਆ ਮੈਨੂੰ ਬੱਕਰੀ ਸੁਣਦੇ ਆ ਬਾਕੀ ਮੈਨੂੰ ਗੱਲ ਨਹੀਂ ਸਮਝ ਹੁਣ ਤਾਂ ਮਾਟਰੇ ਦੱਸੂਗਾ ਅਸਲੀ ਗੱਲ ਕੀ ਸੀ ਗੱਲ ਕੀ ਹੋਈ ਮਾਸਟਰ ਚੰਨੀ ਸਾਹਿਬ ਦੀ ਦਾਦ ਸੀ ਚਲੋ 3 ਮਹੀਨੇ ਰਹੇ ਆ ਪਰ ਜੇ ਆ ਰੌਲਾ ਕਰ ਪਰ ਦਿਲ ਲਾਈ ਰੱਖਿਆ ਕਹਿੰਦੀ ਵੀ ਦੇਖਣ ਦੀ ਲੋੜ ਨਹੀਂ ਦਿਲ ਲਾ ਰੱਖਿਆ ਲਾ ਕੇ ਰੱਖਿਆ ਐਵੇਂ ਕਹੀਏ ਆ ਤਾਂ ਕਰਪਸ਼ਨ ਦਾ ਚਲੋ ਉਹਦਾ ਭਤੀਜਾ ਕਰ ਗਿਆ ਕੁਛ ਪਰ ਇਹ ਆ ਵੀ ਜੇ ਹੁਣ ਆਪਾਂ ਕਹਿ ਦਈਏ ਚਲੋ ਵੱਖਰੀਆਂ ਗੱਲਾਂ ਗਲਤ ਚੰਗੇ ਦੀਆਂ
ਉਹ ਬੰਦਾ ਇਹ ਸੀ ਵੀ ਕੋਸ਼ਿਸ਼ ਤਾਂ ਇਹ ਕਰਦਾ ਸੀ ਤਾਂ ਇੱਕ ਗੱਲ ਉਹਦੀ ਜ਼ਰੂਰ ਸੀ ਵੀ ਉਹ ਕਹਿੰਦਾ ਸੀ ਮੈਂ ਆ ਵੀ ਕੀਤਾ ਮੈਂ ਆ ਵੀ ਕੀਤਾ ਲੋਕਾਂ ਨੇ ਤਾਂ ਮਜ਼ਾਕ ਵੀ ਉਡਾਇਆ ਪਰ ਅਸੀਂ ਪਿੰਡਾਂ ਵਾਲੇ ਲੋਕ ਆ ਅਸੀਂ ਪਿੰਡਾਂ 'ਚ ਰਹਿਣ ਵਾਲੇ ਲੋਕ ਆ ਹੁਣ ਤੁਸੀਂ ਵੇਖੋ ਤਾਇਆ ਕੀ ਤੁਸੀਂ ਮੰਜਾ ਨਹੀਂ ਬੁਣਿਆ ਆਉਂਦਾ ਨਹੀਂ ਬੁਣਿਆ ਕਈ ਵਾਰ ਬੁਣਿਆ ਕੀ ਤੁਸੀਂ ਬੱਕਰੀ ਨਹੀਂ ਚੋਈ ਕਰੀ ਬੱਕਰੀ ਵੀ ਚੋਰੀ ਹੈ ਬੱਕਰੀ ਖਾਧੀ ਵੀ ਆ ਕੀ ਤੁਸੀਂ ਕਦੀ ਘਰ ਸਬਜ਼ੀ ਤੜਕਾ ਕੋਈ ਲਾਇਆ ਨਹੀਂ ਹਾਂ ਮਾੜਾ ਮੋਟਾ ਲਾ ਲਿਆ ਬੱਕਰੀ ਨੂੰ ਤੜਕਾ ਲਾਇਆ ਠੀਕ ਹੈ ਜੀ ਹੁਣ ਆਪਣੇ ਬਜ਼ੁਰਗ ਆ ਅਸੀਂ ਦੇਖੇ ਆ ਉਹ ਚਰਖਾ ਵੀ ਕੱਤਦੇ ਰਹੇ ਆ ਪਰ ਜਿਹੜਾ ਘਰ ਬੰਦਾ ਕੰਮ ਕਰਦਾ ਨਾ ਬਾਹਰ ਜਾ ਕੇ ਦੱਸਦਾ ਨਹੀਂ ਮਾਸਟਰੀ ਚੱਕਰ ਹੀ ਹੈਗਾ ਉਹਨੇ ਨਾ ਬੜਾ ਕੁਝ ਹੀ ਕਰਦਾ ਵੈਸੇ ਇਹ ਕਰਦਾ ਤਾਂ ਹਰ ਕੋਈ ਆ ਪਰ ਬਾਹਰ ਜਾ ਕੇ ਦੱਸਦਾ ਨਹੀਂ ਬਾਹਰ ਕੋਈ ਨਾਲੇ ਤਾਇਆ ਗੱਲ ਇਹ ਸੀ ਬੱਕਰੀ ਚੋਣ ਤੋਂ ਸਾਨੂੰ ਦਿੱਕਤ ਨਹੀਂ ਕੋਈ ਯਾਦ ਹੁੰਦਾ ਨਾ ਪੰਜਾਬ ਦੇ ਮਸਲੇ ਹੱਲ ਕਰਤੇ ਉਸ ਤੋਂ ਬਾਅਦ ਬਈ ਬੱਕਰੀ ਚੋਈ ਆ ਜੋ ਮਰਜ਼ੀ ਚੋਈ ਆ ਹਨਾ ਮਸਲੇ ਤਾਂ ਉੱਥੇ ਖੜੇ ਸੀ ਤੇ ਉਹ ਪਤੰਦਰ ਨਹੀਂ ਇਹ ਵੀ ਸ਼ਾਇਦ ਪਤਾ ਨਹੀਂ ਗਾਂਧੀ ਦਾ ਚੇਲਾ ਚੁੱਲਾ ਸੀ ਗਾਂਧੀ ਨੂੰ ਬੱਕਰੀ ਹੋਣੀ ਸੀ ਇਹ ਕੰਮ ਤਾਂ ਜਿਹੜੇ ਉਹ ਕਹੇ ਝੂਠ ਨਹੀਂ ਬੋਲੇ ਇਹ ਗੱਲ ਮੈਂ ਜ਼ਰੂਰ ਕਹਿਣਾ ਵੀ ਝੂਠ ਨਹੀਂ ਬੋਲੇ ਪਰ ਹਰ ਗੱਲ ਮੀਡੀਆ ਦੇ ਮੂਹਰੇ ਹਰ ਗੱਲ ਕੈਮਰੇ ਦੇ ਮੂਹਰੇ ਜਦੋਂ ਤਾਏ ਨੇ ਗੱਲ ਕੀਤੀ ਆ ਤੁਸੀਂ ਦੱਸਣਾ ਜ਼ਰੂਰੀ ਨਹੀਂ ਹੁੰਦਾ ਤੁਹਾਨੂੰ ਲੋਕਾਂ ਨੂੰ ਆਪੇ ਪਤਾ ਹੁੰਦਾ ਕਿ ਇੱਕ ਅਹੁਦੇ ਦੀ ਮਾਸਟਰੀ ਮਰਿਆਦਾ ਵੀ ਹੁੰਦੀ ਮਾਸਟਰ ਜੀ ਜੇ ਅਸੀਂ ਤੁਹਾਡੀ ਰਿਸਪੈਕਟ ਕਰਦੇ ਜਾਂ ਆਪਣੇ ਪਿੰਡੂ ਭਾਸ਼ਾ 'ਚ ਕਹਿ ਲਓ ਹੋਵੇ ਮਾਸਟਰ ਦੇ ਕਹੇ ਮੇਰੇ ਕੋਲ ਨਾਲ ਹੀ ਸਾਹਿਬ ਕੋਈ ਨਹੀਂ ਮਾੜਾ ਜੇ ਸਿੱਧੀ ਪਿੰਡੂ ਭਾਸ਼ਾ 'ਚ ਕਹੀਏ ਵੀ ਫੋਕੀ ਬਾਵਾ 'ਚ ਰਗੜਿਆ ਗਿਆ ਕੰਮ ਤਾਂ ਹਰੇ ਕੋਈ ਕਰਦਾ ਆ ਬਾਵਾ 'ਚ ਰਗੜਿਆ ਗਿਆ ਉਹਦਾ ਮੁਕਾਬਲਾ ਹੈਗਾ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਇਹੀ ਆਈ ਆ ਵੋਟਾਂ ਵੀ ਅਸੀਂ ਵੀ ਆਮ ਬੰਦੇ ਆ ਆਮ ਲੋਕਾਂ ਨੂੰ ਟਿਕਟਾਂ ਦਿੱਤੀਆਂ ਭਾਵੇਂ ਉਹਦੇ ਵਿੱਚ ਕਈ ਅਪਵਾਦ ਵੀ ਆ ਪਰ ਇਹ ਉਹਦੇ ਨਾਲ ਮੁਕਾਬਲਾ ਕਰਦਾ ਉਹ ਯਾਨੀ ਲੋਕਾਂ ਦੇ ਵਿੱਚ ਅਰੇ ਆਮ ਤੋਂ ਵੀ ਆਮ ਹੋ ਗਿਆ ਆਮ ਹੋ ਗਿਆ ਭਾਜੀ ਇਹ ਤਾਂ ਆਵੇਂ ਹੋ ਗਿਆ ਇਹ ਤਾਂ ਭਾਈ ਪੰਜਾਬ 'ਚ ਆਪਣੇ ਬੋਤੇ ਹੈ ਨਹੀਂ ਕਹਿੰਦਾ ਮੈਂ ਤਾਂ ਬੋਤਾ ਵੀ ਖੋਲ ਲੈਣਾ ਕੀ ਕਹਿੰਦਾ ਓਏ ਮੇਰੇ ਤਾਂ ਬੋਤੀਆਂ ਚਲੋ ਖੈਰ ਹੁਣ ਬੱਕਰੀ ਦੀ ਗੱਲ ਜਿਹੜੀ ਹੈ ਨਹੀਂ ਪਰ ਬੱਕਰੀ ਦਾ ਦੱਸੋ ਕੀ ਬਣਿਆ ਉਹ ਜਿਹੜਾ ਬੱਕਰੀ ਦਾ ਜਿਹੜੀ ਬੱਕਰੀ ਇਹਨੇ ਚੋਈ ਸੀ ਉਸ ਤੋਂ ਬਾਅਦ ਤਾਇਆ ਉਹ ਬੰਦੇ ਦੀ ਬੱਕਰੀ ਬਹੁਤ ਮਸ਼ਹੂਰ ਹੋ ਗਈ ਲੋਕੀ ਜਿਹੜਾ ਦੇਸ਼ਾਂ ਵਿਦੇਸ਼ਾਂ ਤੋਂ NRI ਆਉਂਦੇ ਸੀ ਉਹ ਬੱਕਰੀ ਥੋੜੀ ਜਿਹੀ ਵੱਖਰੀ ਹੋ ਗਈ ਬੱਕਰੀ ਹੋ ਗਈ ਚੰਨੀ ਦੀ ਬੱਕਰੀ ਚੰਨੀ ਦੀ ਬੱਕਰੀ ਤੇ ਉਹ ਉਹਨਾਂ ਦੇ ਘਰ ਦੀਆਂ ਸਵਾੜੀਆਂ ਦੱਸਦੀਆਂ ਬੀਬੀਆਂ ਉਹ ਕਹਿੰਦੀਆਂ ਵੀ ਅਸੀਂ ਤਾਂ ਨਾ ਹੀ ਇਹ ਰੱਖਿਆ ਚੰਨੀ ਵਾਲੀ ਬੱਕਰੀ ਉਹਦਾ ਚੰਨੀ ਵਾਲੀ ਬੱਕਰੀ ਜਦੋਂ ਚੋਣੀਆਂ ਬਈ ਤੁਸੀਂ ਚੰਨੀ ਵਾਲੀ ਬੱਕਰੀ ਦੀ ਧਾਰ ਕੱਢ ਲਈ ਉਧਰੋਂ ਲੋਕਾਂ ਨੇ ਆਉਣਾ ਵੀ ਚੰਨੀ ਵਾਲੀ ਬੱਕਰੀ ਕਿਹੜੀ ਆ ਵੀ ਉਹਦੇ ਨਾਲ ਫੋਟੋਆਂ ਕਰਾਈਆਂ ਉਹ ਖਾਸ ਕਿੱਦਾਂ ਬਣ ਗਈ ਉਹ ਬੱਕਰੀ ਭਾਵੇਂ ਜਿੱਦਾਂ ਮਰਜੀ ਸੀ ਉਹ ਇੱਕ ਬੱਕਰੀਆਂ ਤੋਂ ਲਹਿਦਾ ਹੋ ਹੁਣ ਉਹ ਬੰਦਾ ਕਹਿੰਦਾ ਵੀ ਦੇਖੋ 20,000 ਦੀ ਮੈਂ ਲਈ ਸੀ ਬੱਕਰੀ ਬੱਕਰੀ 20,000 ਦੀ ਆਇਆ ਲੱਖ ਨੂੰ ਬੱਕਰੀ ਵੇਚਦੀ ਆ ਤੂੰ ਕਿੱਥੇ ਕੋ ਲਿਆ ਭੱਜਿਆ ਕਿ ਫਿਰਦਾ ਤਾਇਆ ਨਾ 4 ਦਿਨ ਸਟੇਡੀਅਮ ਲਾਇਆ ਤਾਇਆ ਜਿਵੇਂ ਕਿਤੇ ਤਾਇਆ ਉਹ ਲਿਆ ਹੀ ਨਹੀਂ ਕਦੇ ਉਹ ਯਾਰ 20,000 ਦੀ ਬੱਕਰੀ ਕਮਾਲ ਦੀ ਗੱਲ ਹੈ ਤੇ 20,000 ਦੀ ਉਹਨੇ ਸਾਡੇ ਵੇਲੇ ਦੀ ਗੱਲਾਂ ਦਾ ਪੰਜੀ ਪੀਹੀ 6 ਪੀਹੀ ਗਾਈਆਂ ਮੱਝੀਆਂ ਮਿਲਦੀਆਂ ਹੁੰਦੀਆਂ ਸੀ ਉਹਨੇ ਕਿਹਾ ਤੂੰ ਕਿ ਹੁਣ ਡਾਲਰ ਉਦਾਂ ਤਾਂ ਆਇਆ ਗਏ ਸੁਣਨ 'ਚ ਆਇਆ ਅੱਛਾ ਮਾਸੀ ਕਿੰਨੇ ਦੀ ਵਿਕੀ ਫਿਰ ਹੁਣ 21,000 ਦੀ ਉਹਨੇ ਬੱਕਰੀ ਜਿਹੜੀ ਵੇਚਦੀ ਨਾਲੇ ਮਾਟਰਾ ਸੁਣ 'ਚ ਆਇਆ ਗਏ ਜਦੋਂ ਚੰਨੀ ਸਾਹਿਬ ਦੋਏ ਸੀਟਾਂ ਆਰੇ ਬੱਕਰੀ ਨੇ ਵੀ ਨਹੀਂ 2 ਦਿਨ ਪੱਠੇ ਖਾਦੇ ਜੇ ਹੁਣ ਤਾਂ ਬੱਕਰੀ ਵਿਕੀ 21,000 ਦੀ ਜੇ ਚੰਨੀ ਜਿੱਤ ਜਾਂਦਾ ਉਹ ਬੱਕਰੀ 31,000 ਦੀ ਵੇਚਣੀ ਨਹੀਂ ਨਾ ਬੇਟੇ ਚੰਨੀ ਨੇ ਘਰ ਲੈਣੀ ਸੀ ਬੱਕਰੀ ਉਹ ਫਿਰ ਭਾਈ ਬੱਕਰੀ ਨੇ ਕੰਮ ਲਾਇਆ ਕਰਦੇ ਸੀ ਲੋਕ ਨੇ ਬੱਕਰੀ ਦਾ ਨਹੀਂ ਕਰਾਇਆ ਪ੍ਰੀਤੂ ਨੇ ਕਿਹਾ ਵੀ ਬੱਕਰੀ ਘਰ ਲੈ ਆਣੀ ਸੀ ਹੁਣ ਜੀ ਵਿੱਚੋਂ ਗੱਲਾਂ ਆਈ ਆ ਵੀ ਕਹਿੰਦੇ ਗਈ ਹੁਣ ਵੀ ਚੰਨੀ ਦੇ ਘਰੇ ਹੀ ਆ ਹੁਣ ਬਣਾ ਇਹ ਕਹਿੰਦੇ ਵੀ ਜਿਹੜਾ ਖਰੀਦਦਾਰ ਆ ਉਹ ਕਿਸੇ ਇਹਨਾਂ ਦੇ ਕਿਸੇ ਡਰਾਈਵਰ ਨੇ ਖਰੀਦੀ ਆ ਇਹਦਾ ਮਤਲਬ ਹੈ ਇਨਡਾਇਰੈਕਟਲੀ ਗਈ ਚੰਨੀ ਸਾਹਿਬ ਕੋਲ ਚੰਨੀ ਨੇ ਆਪ ਹੀ ਵੇਚ ਕੇ ਆਪਣੇ ਆਪ ਹੀ ਲੈ ਲਈ ਕਹਿੰਦੇ ਬੱਕਰੀ ਨੇ ਜਾਂਦੀ ਨੇ ਫਿਰ ਚੰਨੀ ਸਾਹਿਬ ਨੂੰ ਕਿਹਾ ਬੇਸ਼ਦਾਈ ਆ ਮੇਰੇ ਵਿੱਚੋਂ ਹਾਲਗੀ ਬਣਾ ਲਿਆ ਆਪਣੀ ਨੂੰ ਦੇ ਦਿੰਦੇ ਨਾ ਵਿਚਾਰੇ ਆਉਂਦੇ ਜਾਂ ਡੰਗ ਸਾਦਾ ਰਹਿੰਦਾ ਉਹ ਕਹਿੰਦਾ ਬੱਕਰੀ ਬੁੱਕਰੀ ਲੱਗੀ ਬਣਨਾ ਇਹਨੂੰ ਹੋਰ ਸਮਾਨ ਚਾਹੀਦਾ ਉਹ ਵੀ ਲੈ ਲੈਂਦੇ ਆ ਇਹ ਬੱਕਰੀ ਦਾ ਦੁੱਧ ਬਹੁਤ ਮਹਿੰਗਾ ਵਿਕਦਾ ਦੁੱਧ ਵੇਚ ਕੇ ਸਮਾਨ ਆਈ ਜਾਣਾ ਜੀ ਬੱਕਰੀ ਦਾ ਬਹੁਤ ਇੰਪੋਰਟੈਂਟ ਆ ਜਿੱਦਾਂ ਕਹ ਲਓ ਕਿ ਡੇਂਗੂ ਦੀ ਬਿਮਾਰੀ ਕਿੰਨੀ ਫੈਲੀ ਵਾਈਟ ਸੈੱਲ ਬਹੁਤ ਹੁੰਦੇ ਇਹਦੇ ਨਾਲ ਕਹਿੰਦੇ ਉਹ ਜਿਹੜੇ ਸੈੱਲ ਆ ਕਹਿੰਦੇ ਵੱਧਦੇ ਆ ਬਹੁਤ ਜ਼ਿਆਦਾ ਤੇ ਬੱਕਰੀ ਦਾ ਦੁੱਧ ਦਾ ਬਹੁਤ ਜ਼ਿਆਦਾ ਮਹਾਤਮਾ ਗਾਂਧੀ ਬੜਾ ਸਿਆਣਾ ਸੀ ਉਹ ਬੱਕਰੀ ਦਾ ਸੀ ਕੋਲੋਂ ਹਾਂਜੀ ਤਾਇਆ ਬੱਕਰੀਆਂ ਕਰੀ ਜਾਂਦੇ ਉੱਥੇ ਆਸਟ੍ਰੇਲੀਆ ਵੀ ਬੱਕਰੀਆਂ ਹੈਗੀਆਂ ਕਦੇ ਦੇਖਿਆ ਉੱਥੇ ਵੀ ਸੜਕ ਤੇ ਬੱਕਰੀਆਂ ਚਾਰਦਾ ਹੋਵੇ ਕੋਈ ਤੁਰਿਆ ਜਾਂਦਾ ਉਹ ਪ੍ਰੀਤੂ ਸਿਆ ਹਾਂ ਉਹਦੇ ਬੱਕਰੀਆਂ ਤੂੰ ਗੱਲ ਛੱਡ ਹਾਂ ਉਹਨਾਂ ਦੇ ਸੜਕਾਂ ਦੇ ਉੱਤੇ ਨਾ ਕੋਈ ਗੱਡੇ ਵਾਲਾ ਨਾ ਕੋਈ ਸਕੂਟਰ ਨਾ ਕੋਈ ਰੇਹੜੀ ਵਾਲਾ ਹਾਂ ਇਦਾਂ ਦਾ ਕੋਈ ਕੁਛ ਨਹੀਂ ਉਹਨਾਂ ਸੜਕਾਂ ਦੇ ਉੱਤੇ ਇੰਨਾ ਕੰਟਰੋਲ ਕੀਤਾ ਜਿਹੜੀ ਇਹਨੂੰ ਜਾਂਦੀ ਹੋਵੇ ਇਹਨੂੰ ਜਾਂਦੀ ਜਿਹੜੀ ਉਧਰ ਇਹਨੂੰ ਆਉਂਦੀ ਹੋਵੇ ਇਧਰ ਆਉਂਦੀ ਆ ਇਹ ਥੋੜਾ ਇਧਰੋਂ ਟਰੱਕ ਤੁਰੇ ਜਾਂਦਾ ਉਧਰ ਬੱਸ ਤੁਰੀ ਆਉਂਦੀ ਆ ਇਦਾਂ ਨਹੀਂ ਬਹੁਤ ਕੰਟਰੋਲ ਆਸਟ੍ਰੇਲੀਆ 'ਚ ਇਸੇ ਕਰਕੇ ਇੰਨੀਆਂ ਕਾਰਾਂ ਦੇ ਹੁੰਦੇ ਹੋਏ
ਉੱਥੇ ਇੰਨੇ ਐਕਸੀਡੈਂਟ ਨਹੀਂ ਹੁੰਦੇ। ਉੱਥੇ ਮੈਂ ਇੱਕ ਗੱਲ ਹੋਰ ਬੜੀ ਖਿਆਲ ਨਾਲ ਦੇਖੀ ਆ, ਇੱਥੇ ਹੁਣ ਆਪਣੇ 40-50 ਕਿਲੋਮੀਟਰ ਸਪੀਡ ਤੇ ਜਾਂਦੀਆਂ ਚੱਕ ਚੱਕ ਮਾਰਦੀਆਂ, ਉਹਦੇ 100-110 ਕਿਲੋਮੀਟਰ ਸਪੀਡ ਤੇ ਕਾਰਾਂ ਚੱਲਦੀਆਂ ਸਾਫ ਸੁਥਰੀਆਂ, ਕੋਈ ਰੁਕਾਵਟ ਨਹੀਂ ਹੈ। ਤਾਂ ਫਿਰ ਜਿਹੜੀ ਗੱਲ ਸੁਣਦੇ ਆਪਾਂ ਕਹਿੰਦੇ ਡੈਸ਼ਬੋਰਡ ਤੇ ਪਾਣੀ ਦਾ ਗਲਾਸ ਰੱਖ ਦੋ, ਡੁੱਲਦਾ ਨਹੀਂ, ਸੱਚੀ ਆ? ਸੱਚੀ ਨਹੀਂ ਡੋਲਦਾ ਪਾਣੀ ਦਾ ਤੁਸੀਂ ਲਿਹਾਜ਼ ਕਰਕੇ ਬਾਕੀ ਡਰਾਈਵਰ ਤੇ ਵੀ ਡਿਪੈਂਡ ਕਰਦਾ ਨਾ। ਤਾਏ ਨੇ ਕੀ ਰੱਖਿਆ ਹੋਊਗਾ, ਚਲੋ ਆਪਾਂ ਪਾਣੀ ਕਹਿ ਕੇ ਤੇਰਾ ਲਿਹਾਜ਼ ਕਰਕੇ ਉਹਦਾ ਸਾਰਿਆਂ ਨੂੰ ਪਤਾ ਤਾਇਆ ਪਾਣੀ ਦਾ ਗਲਾਸ ਨਹੀਂ ਰੱਖਦਾ। ਚੱਲ ਏਦਾਂ ਵੀ ਦੇਖੋ, ਆਪਣੇ ਤਾਂ ਭਾਈ ਕਿਤੇ ਦਹੀਂ ਦੀ ਬੋਤਲ ਲੈ ਕੇ ਜਾਂਦਾ ਹੋਵੇ, ਜਾਂਦੇ ਦੀ ਲੱਸੀ ਬਣ ਜਾਂਦੀ ਹੈ। ਤਾਇਆ ਤੈਨੂੰ ਪਤਾ ਲੱਗਾ ਆਪਣੇ ਇੱਥੇ ਜਿਹੜਾ ਨਵੀਂ ਸਰਕਾਰ ਬਣੀ ਆ, ਰੇੜੀਆਂ ਰੂੜੀਆਂ ਮਾਸਟਰ ਜੀ ਕਹਿੰਦੇ ਉਹਨੇ ਬੰਦ ਕਰਤੀ। ਮੈਂ ਯਾਰ ਚਲਦੀ ਜੀ ਗੱਲ ਉੜੀ ਆ, ਸੁਣੀ ਆ, ਮਾਸਟਰ ਨੂੰ ਪਤਾ ਹੋਣਾ ਮਾਸਟਰ ਕੀ ਹੋਇਆ। ਮੈਂ ਤਾਂ ਹਜੇ ਮੈਨੂੰ ਸੁਰਤ ਵੀ ਟਿਕਾਣੇ ਹੈ ਨਹੀਂ। ਜਿਹੜੀ ਕੰਮ ਦੀ ਗੱਲ ਉਹ ਮਾਸਟਰ ਨੂੰ ਹੀ ਪਤਾ ਹੁੰਦੀ ਆ। ਐਵੇਂ ਬੈਠੇ ਮੈਂ ਤੁਹਾਨੂੰ ਯਾਦ ਹੋਣਾ ਲੁੱਕੇ ਆ ਕੇ ਚੱਲੇ ਸੀ। ਅੱਛਾ, ਅਸੀਂ ਆਪਣੇ ਪੰਜਾਬੀ ਆ, ਚਲੋ ਆਪਣੇ ਹੁਣ ਜਿਹੜਾ ਪੀਟਰ ਇੰਜਣ ਜਿਹਾ ਲਾ ਕੇ ਗੱਡੀ ਬਣਾਈ ਅਸੀਂ, ਆਪਣੇ ਜਗਾੜ ਲਾ ਲਈ ਲਿਆ। ਆਪਾਂ ਬਣਾ ਲੈਂਦੇ ਆ ਬਹੁਤ ਸਾਰੇ, ਪਹਿਲਾਂ ਗੱਡਿਆਂ ਦੇ ਵੀ ਜਗਾੜ ਦਿੱਤਾ ਆਪਾਂ ਲਾਏ ਸੀ। ਇਦਾਂ ਹੀ ਆਪਾਂ 4 ਜਿਹੜੇ ਟਾਇਰਾਂ ਦੇ ਉੱਤੇ ਇੱਕ ਇੰਜਣ ਰੱਖ ਲੈਂਦੇ ਹੁੰਦੇ ਸੀ, ਪੀਟਰ ਇੰਜਣ। ਮੈਂ ਖੁਦ ਵੇਖਿਆ ਆਪਣੇ ਪਿੰਡ ਦੇ ਕਈਆਂ ਕੀਤਾ, ਵੀ ਉਹਦੇ ਨਾਲ ਇਦਾਂ ਵੀ ਆਪਣਾ ਕੰਮ ਥੋੜਾ ਪੱਠੇ ਪੁੱਠੇ ਲਿਆਉਣ ਬੜਾ ਸੌਖਾ ਰਹਿੰਦਾ ਸੀ। ਕੁਝ ਐਕਸੀਡੈਂਟ ਹੋ ਗਏ ਕਿਉਂਕਿ ਉਹ ਸੇਫਟੀ ਵੱਲੋਂ ਕੋਈ ਇਦਾਂ ਨਹੀਂ ਸੀ, ਜਾਨ ਬਹੁਤ ਕੀਮਤੀ ਆ, ਕੰਮ ਵੀ ਬਹੁਤ ਵਧੀਆ, ਚਲੋ ਠੀਕ ਆ। ਉਹ ਫਿਰ ਢੁੱਕੇ ਬੰਦ ਕਰਨੇ ਪਏ ਸਰਕਾਰ ਨੂੰ ਵੀ ਐਕਸੀਡੈਂਟ ਬਹੁਤ ਹੁੰਦੇ ਸੀ, ਵੀ ਉਹਦੀ ਜਗ੍ਹਾ ਤੇ ਹੋਰ ਕੋਈ ਅਲਟਰਨੇਟਿਵ ਲੱਭੋ। ਹੁਣ ਇਸੇ ਅਲਟਰਨੇਟਿਵ ਦੇ ਤਹਿਤ ਪ੍ਰਸ਼ਾਸਨ ਨੇ ਇਹ ਕਿਹਾ ਵੀ ਜਿਹੜੇ ਮੋਟਰਸਾਈਕਲ ਦੇ ਉੱਤੇ ਹੁਣ ਤੁਸੀਂ ਦੇਖੀਆਂ ਹੋਈਆਂ ਦੇ ਪਿੱਛੇ 2 ਪਹੀਏ ਲਾ ਦੇ, ਉਹ ਜੁਗਾੜ ਜਿਹਾ ਬਣਾ ਲਿਆ ਆ ਵੀ ਸਬਜ਼ੀ ਵੇਚਣ ਵਾਲੇ, ਰੇਹੜੀਆਂ ਵਾਲੇ, ਉਹ ਵਿਚਾਰੇ ਕੀ ਕਰਦੇ ਆ ਵੀ ਉਹ ਜ਼ਿਆਦਾ ਅੱਗੇ ਸਾਈਕਲ ਦੇ ਉੱਤੇ ਔਖਾ ਹੋ ਜਾਂਦਾ, ਹੁਣ ਉਹਨਾਂ ਜ਼ਿਆਦਾ ਘੁੰਮ ਲੈਂਦੇ ਆ, ਦੂਜਾ ਐਫਰਟ ਵੀ ਘੱਟ ਕਰਨਾ ਪੈਂਦਾ। ਫਰੈਸ਼ ਜਿਹੜੀ ਸਬਜ਼ੀ ਆ ਹੁਣ ਜੇ ਸਾਈਕਲ ਤੇ ਘੁੰਮਦੇ ਆ ਖਰਾਬ ਛੇਤੀ ਹੋ ਜਾਣੀ ਆ, ਨਾਲੇ ਥੋੜੀ ਜਾਂਦੀ ਆ, ਥੋੜੀ ਜਾਂਦੀ ਆ। ਵੀ ਉਹ ਪ੍ਰਬੰਧ ਬਹੁਤ ਵਧੀਆ ਉਹਨਾਂ ਨੇ ਕੀਤਾ ਸੀ। ਹੁਣ ਕੁਝ ਕਿਦਾਂ ਦੇ ਐਕਸੀਡੈਂਟ ਹੋਏ ਆ, ਸਰਕਾਰ ਨੇ ਜਾਂ ਇਦਾਂ ਕਹਿ ਲਓ ਵੀ ਪ੍ਰਸ਼ਾਸਨ ਨੇ ਕਿਹਾ ਵੀ ਉਹ ਰੇਹੜੀਆਂ ਬੰਦ ਕਰੋ, ਪਰ ਉਹਦਾ ਜਿਹੜਾ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸਾ ਹੋਇਆ। ਲੋਕ ਰੋਸਾ ਇਸ ਕਰਕੇ ਹੋਇਆ ਵੀ ਕਈ ਲੋਕ ਜਿਹੜੇ ਇਦਾਂ ਦੇ ਵੀ ਆ ਜਿਨ੍ਹਾਂ ਦੀ ਰੋਜੀ ਰੋਟੀ ਉਹ ਨਾਲੇ ਸਭ ਤੋਂ ਵੱਡੀ ਗੱਲ ਮਾਸਟਰ ਇਹ ਕੀਤਾ ਨਾ ਉਹਨਾਂ ਨੇ, ਜਿਵੇਂ ਕਹਿੰਦਾ ਕਿ ਸਵੇਰ ਤੋਂ ਬੰਦ। ਹਾਂਜੀ ਸਮਾਂ ਦੇਣਾ ਚਾਹੀਦਾ, 5 ਸਾਲ ਦਿਓ, 7 ਸਾਲ ਦਿਓ। ਇਹੀ ਸਾਡੀ ਪ੍ਰੋਬਲਮ ਕੋਈ ਹੈ। ਦੋ- ਚਲੋ ਠੀਕ ਆ, ਸੋਚਿਆ ਨਹੀਂ, ਦੂਰ ਦੀ ਨਹੀਂ ਸੋਚ ਰਹੇ। ਆਪਾਂ ਜਿਹੜੀ ਨਵੀਂ ਸਰਕਾਰ ਆਈ ਮਾਸਟਰ ਜੀ, ਤੋਂ ਇਹ ਉਮੀਦ ਨਹੀਂ ਸੀ ਕਰਦੇ ਆਪਾਂ, ਕਿਉਂਕਿ ਇਹ ਹੁਣ ਜਿਵੇਂ ਆਪਣੇ ਸੀਐਮ ਸਾਹਿਬ ਮਾਨ ਸਾਹਿਬ ਨੇ, ਇਹਨਾਂ ਨੇ ਸਾਰਾ ਵਰਲਡ ਘੁੰਮਿਆ ਕਿਉਂਕਿ ਕਲਾਕਾਰ ਬੰਦੇ ਰਹੇ ਆ, ਤੇ ਇਹਨਾਂ ਨੂੰ ਤਾਂ ਪਤਾ ਵੀ ਬਾਹਰਲੇ ਦੇਸ਼ਾਂ 'ਚ ਕੀ ਚੱਲਦਾ, ਕਿੱਦਾਂ ਚੱਲਦਾ। ਅਸਲ ਦੇ ਵਿੱਚ ਗੱਲ ਕੀ ਹੋਈ ਆ, ਉਸ ਤਰੀਕੇ ਸੁਲੱਖਣ ਸਿੰਘ ਮੈਂ ਗੱਲ ਸਮਾਂ ਦੇਣਾ ਚਾਹੀਦਾ ਸੀ। ਸੁਲੱਖਣ ਸਿੰਘ ਗੱਲ ਸੁਣ ਮੇਰੀ। ਅਸਲ ਦੇ ਵਿੱਚ ਗੱਲ ਇਹ ਹੋਈ ਆ ਕਿ ਹੁਣ 2-3 ਫੈਸਲੇ ਕੇ ਲਏ। ਸਿਕਿਉਰਿਟੀ ਦਾ ਫੈਸਲਾ ਲੈ ਲਿਆ ਵੀ ਸਾਰੇ ਸਿਕਿਉਰਿਟੀ ਵਾਪਸ ਲੈ ਲਓ, ਲੋਕਾਂ ਨੇ ਸਾਥ ਦਿੱਤਾ। ਇੱਕ ਹੋਰ ਇਦਾਂ ਦੇ ਫੈਸਲੇ ਲੈ ਲਏ ਵੀ ਜਿਹੜੇ ਚੰਡੀਗੜ੍ਹ ਸੈਕਟਰ ਵਿੱਚ ਰਹਿੰਦੇ ਸੀ, ਮੈਂਬਰ ਪਾਰਲੀਮੈਂਟ ਜੋ ਵੀ ਸੀ ਰਹਿੰਦੇ ਸੀ ਉੱਥੇ, ਉਹਨਾਂ ਨੂੰ ਘਰ ਖਾਲੀ ਕਰਾ ਲਏ। ਲੋਕਾਂ ਨੇ ਬੜੇ ਪਸੰਦ ਕੀਤੇ। ਸ਼ਹਿਰ ਇਹ ਨਹੀਂ ਸੋਚਿਆ ਹੁਣ ਮੈਂ ਇਹ ਬੰਦ ਕਰਾ ਦੇਣਾ ਤਾਂ ਲੋਕਾਂ ਨੇ ਵੀ ਸਵਾਗਤ ਕਰਨਾ ਇਸ ਗੱਲ ਦਾ ਵੀ। ਲੰਮੀ ਨਹੀਂ ਸੋਚੀ ਕਿਉਂਕਿ ਜਿਨ੍ਹਾਂ ਦੇ ਰੁਜ਼ਗਾਰ ਹੀ ਉਹਨਾਂ ਦੇ ਨਾਲ ਚੱਲਦੇ ਆ ਸਰਕਾਰ ਦੇ। ਜਿਹੜੀਆਂ ਹੁਣ ਸਬਜ਼ੀਆਂ ਵੇਚਦੀਆਂ, ਮਤਲਬ 50% ਜੋ ਰੇੜੀਆਂ ਉਹਨਾਂ ਨਾਲ ਸਬਜ਼ੀ ਵੇਚਦੀਆਂ। ਤਾਇਆ ਦੋਏ ਪੱਖ ਦੇਖਣੇ ਚਾਹੀਦੇ। ਤਾਂ ਮਾਸਟਰ ਨੇ ਵੀ ਕਿਹਾ ਪਹਿਲਾਂ ਐਕਸੀਡੈਂਟ ਹੁੰਦੇ ਸੀ ਘੜੋਕਿਆਂ ਦੇ ਨਾਲ, ਕਿਤੇ ਨਾ ਕਿਤੇ ਸਾਨੂੰ ਆਉਣ ਵਾਲੇ 5-7 ਸਾਲਾਂ 'ਚ ਇਹੀ ਸਰਕਾਰ ਰਹਿੰਦੀ ਤਾਂ ਇਹਨਾਂ ਨੂੰ ਇਹ ਵੀ ਉਹਦਾ ਅਲਟਰਨੇਟਿਵ ਸੋਚਣਾ ਚਾਹੀਦਾ ਵੀ ਉਹਨੂੰ ਕਿੱਦਾਂ ਅਸੀਂ ਸੇਫ ਬਣਾ ਸਕਦੇ ਹਾਂ। ਸਮਾਂ ਦਿਓ। ਕੋਈ ਇਦਾਂ ਕਰਾਓ। ਹੁਣ ਸਾਡੇ ਨਾ ਤਾਂ ਟਰੈਕਟਰ ਕੋਈ ਰੀਸ ਕਰਿਆ, ਵੈਸੇ ਤਾਂ ਇਹ ਗੱਲ ਅਟਪਟੀ ਲੱਗਣੀ ਹੈ। ਟਰੈਕਟਰ ਦੀ ਕੋਈ ਸਾਡੇ ਕੋਲ ਨਾ ਤਾਂ ਉਹ ਕਿੰਨਾ ਪੁਰਾਣਾ ਆ, ਕਿੰਨਾ ਕੁਛ ਹੈਗਾ, ਅਸੀਂ ਵੈਸੇ ਲਈ ਕਰਦੇ ਹਾਂ। ਪੁਰਾਣੀ ਸਾਡੀ ਕਿੰਨੀ ਪੁਰਾਣੀ ਆ। ਜਦੋਂ ਐਕਸੀਡੈਂਟ ਹੋ ਗਿਆ ਤਾਂ ਉਹ ਲੋਕ ਜਿਹੜੇ ਹੁਣ ਤੂੰ ਜਿੱਥੋਂ ਆਇਆ ਜਿਸ ਦੇਸ਼ ਤੋਂ, ਉੱਥੇ ਬੰਦੇ ਦੀ ਕੀਮਤ ਹੈ, ਪਰ ਬੰਦੇ ਦੀ ਕੀਮਤ ਮਾਸਟਰ ਜੀ ਕੁੱਤਿਆਂ ਨੂੰ ਵੀ ਕਹਿੰਦੇ ਰਿਕਾਰਡ 'ਚ ਰੱਖਦੇ ਆ। ਹੋਰ ਗੱਲ ਸੁਣ ਮਾਸਟਰ, ਹੁਣ ਉੱਥੇ ਜਦੋਂ ਗਿਆ ਬਹੁਤ ਚੀਜ਼ਾਂ ਦਾ ਪਤਾ ਲੱਗਦਾ। ਉੱਥੇ ਹਰ ਚੀਜ਼ ਦੀ ਇੰਸ਼ੋਰੈਂਸ ਆ, ਉਹਨੂੰ ਕਹਿੰਦੇ ਆ ਥਰਡ ਪਾਰਟੀ ਇੰਸ਼ੋਰੈਂਸ। ਮੈਂ ਸੁਣਿਆ ਗੱਲਾਂ ਕਰਦੇ ਉੱਥੇ। ਉਹਦਾ ਮਤਲਬ ਇਹ ਆ ਵੀ ਜਦੋਂ ਤੁਸੀਂ ਕਾਰ ਲੈਣੀ ਆ, ਤੁਸੀਂ ਇੱਕ ਹੋਰ ਇੰਸ਼ੋਰੈਂਸ ਆ ਕਿ ਜਿਹੜੀ ਤੇਰੀ ਕਾਰ ਭਾਜੋ ਤੇ ਬਣਾਉਂਦੀ ਆ, ਦੂਜੀ ਉਹਨੂੰ ਕਹਿੰਦੇ ਥਰਡ ਪਾਰਟੀ ਇੰਸ਼ੋਰੈਂਸ। ਉਹਦਾ ਕਹਿੰਦੇ ਮਤਲਬ ਹੁੰਦਾ ਆ ਕਿ ਜਦੋਂ ਤੁਸੀਂ ਕਾਰ ਲਈ ਜਾਂਦੇ ਆ, ਕਿਸੇ ਦੇ ਸੱਟ ਪੇਟ ਵੱਜ ਗਈ ਤੁਹਾਡੇ ਕੋਲੋਂ, ਉਸ ਨੂੰ ਇੰਸ਼ੋਰੈਂਸ ਵੱਲੋਂ ਪੈਸੇ ਮਿਲਣਗੇ, ਤੁਹਾਨੂੰ ਨਹੀਂ ਪਰ ਉਸ ਬੰਦੇ ਨੂੰ। ਹੁਣ ਸਾਡੇ ਆ ਟਰਾਲੀਆਂ ਨਾਲ ਜਾਂਦਾ, ਕੋਈ ਟਰੱਕ ਵਾਲਾ ਬੰਦਾ ਕੁਚਲ ਜਾਂਦਾ, ਕੋਈ ਹੈ ਵਾਲੀ ਮਾਰ ਸੁਣੂਗਾ, ਰੁਕਦੇ ਨਹੀਂ, ਰੁਕਦੇ ਤਾਂ ਨਹੀਂ ਇੰਸ਼ੋਰੈਂਸ ਨਹੀਂ। ਅਗਰ ਸਾਰੇ ਨੂੰ 5 ਸਾਲ ਦਾ ਸਮਾਂ ਦੇ ਦਿਓ, 6 ਸਾਲ ਦਾ ਸਮਾਂ ਦੇ ਦਿਓ ਕਿ ਜਿੰਨੇ ਵੀ ਕਮਰਸ਼ੀਅਲ ਵਹੀਕਲਸ ਹੈਗੇ ਆ, ਕਾਰ ਟਰੱਕ ਹੈਗੇ ਆ, ਇਹਨਾਂ ਦੀਆਂ ਇੰਸ਼ੋਰੈਂਸਾਂ ਕਰਾਓ। ਆ ਜਿਹੜੀ ਗੱਲ ਕਰਦੇ ਆਪਣੇ ਜਗਾੜੀਆਂ ਬਣਾਏ ਸਾਰੇ ਟੋਲੀਆਂ ਵਾਲੇ, ਰੇਹੜੀਆਂ ਵਾਲੇ, ਉਹਨਾਂ ਨੂੰ ਵੀ ਕਹੋ ਭਾਈ ਪਹਿਲੋਂ ਬਾਅਦ ਤੁਹਾਨੂੰ ਟੈਸਟ ਕਰਾਓ ਸੇਫ ਹੋ, ਫਿਰ ਉਹਨਾਂ ਦੀ ਇੰਸ਼ੋਰੈਂਸ ਕਰਾਓ। ਭਾਜਿਆਂ ਨੂੰ ਬਾਹਰ ਨਿਕਲ ਜਾਏ। ਅਮਲੀ
ਭਾਈ ਸਰਦਾ ਮੈਂ ਨਾ ਸੋਚੀ ਜਾਂਦਾ ਤਾਂ ਕਰੀ ਕਿਹੜੀ ਸੋਹਣੇ ਦੀ ਗੱਲ ਕਰਦਾ ਕਰੀ ਕੋਈ ਦੀ ਬੱਕਰੀਆਂ ਬੁੱਕਰੀਆਂ ਦੀ ਵੀ ਇੰਸ਼ੋਰੈਂਸ ਹੁੰਦੀ ਤਾਂ ਆ ਦੇਖ ਲਓ ਬੱਕਰੀ ਦੀ ਬੱਕਰੀ ਦੀ ਇੰਸ਼ੋਰੈਂਸ ਪੈਸੇ ਹੁੰਦੀ ਆ ਡਾਕਟਰ ਕੋਲੋਂ ਰਿਪੋਰਟ ਲੈਣੀ ਪੈਂਦੀ ਆ ਵੀ ਖਾਣ ਨੂੰ ਕੀ ਗਿਆ ਮਾਸਟਰ ਜੀ ਇੱਕ ਗੱਲ ਹੈ ਵੀ ਇਹ ਜਿਹੜੀ ਸਰਕਾਰ ਬਣੀ ਹੈ ਜਿਨ੍ਹਾਂ ਨੇ ਰੇਹੜੀਆਂ ਬੰਦ ਕਰਤੀਆਂ ਸੀ ਇਹ ਰੇਹੜੀਆਂ ਵਾਲਿਆਂ ਨੇ ਵੀ ਬਹੁਤ ਪ੍ਰਚਾਰ ਕੀਤਾ ਇਹਨਾਂ ਦਾ ਝੰਡੇ ਲਾ ਕੇ ਆਮ ਆਦਮੀ ਪਾਰਟੀ ਦੇ ਆਉਣ ਵਿੱਚ ਇਹਨਾਂ ਦਾ ਬਹੁਤ ਸਹਿਯੋਗ ਸੀ ਸਾਡਾ ਰੇੜੀਆਂ ਸੁਲੱਖਣਾ ਰੇੜੀਆਂ ਵਾਲੇ ਨਹੀਂ ਕਾਂਗਰਸ ਰੇੜਦੀ ਰੇਹੜੀਆਂ ਵਾਲਿਆਂ ਨੇ ਕੰਮ ਹੁਣ ਇਹਦੇ ਵਿੱਚ ਇਹ ਵੀ ਆ ਵੀ ਜਿਹੜੇ ਕਈ ਨਸ਼ੇ ਵਾਲੇ ਵੀ ਹੋਣੇ ਆ ਹਾਂ। ਉਹਨਾਂ ਨੇ ਵੀ ਪ੍ਰਚਾਰ ਕੀਤੇ। ਇਹਦਾ ਮਤਲਬ ਇਹ ਥੋੜੀ ਵੀ ਨਸ਼ੇ ਜੇ ਪ੍ਰਚਾਰ ਕੀਤਾ ਆ ਤਾਂ ਅਸੀਂ ਗਲਤ ਨੂੰ ਗਲਤ ਨਹੀਂ ਕਵਾਂਗੇ। ਇਹਦਾ ਮਤਲਬ ਇਹ ਥੋੜੀ ਜਿਹੀ ਅਮਲੀ ਨੇ ਹੁਣ ਕਿਸੇ ਤੋਂ ਭੁੱਕੀ ਖਾਧੀ ਤਾਂ ਅਮਲੀ ਭੁੱਕੀ ਦਾ ਪ੍ਰਚਾਰ ਕਰੇ। ਨਾ ਇਹ ਗੱਲ ਝੂਠ ਬਾਈ ਇਹਨੂੰ ਪੁੱਛ ਲਾ ਇਹ ਸਵੇਰੇ ਕਾਂਗਰਸ ਦਾ ਵਰਕਰ ਹੁੰਦਾ ਸੀ ਤੇ ਕਾਲਾ ਵੀ ਫਾਦਰਾ ਦਾ ਆਹ ਪਾਰਟੀ ਦੇ ਲਾਗੇ ਵੀ ਨਹੀਂ ਗਿਆ ਉਹ ਚਾਇਆ ਆਪਾਂ ਤੈਨੂੰ ਪਤਾ ਬਰਗਰ ਦਾ ਭੁੱਕੀ ਦੇ ਦੀ ਕਾਟੀਆਂ ਦੀ ਦੁਨੀਆ ਨੇ ਵੀ ਤੇ ਬੰਦਾ ਧਾਰਮਿਕ ਕਰਦੇ ਸੀ। ਹਾਂ ਬੰਦੇ ਆ ਤਾਈ ਮਾਟਰ ਸਭ ਤੋਂ ਸਾਹਮਣੇ ਸਾਈਡ ਤੇ ਬੈਠਾ ਅਗਲਾ ਹੀ ਗੱਲ ਇਹਨੂੰ ਪਤਾ ਬਾਕੀ ਗੱਲ ਸੁਣ ਨਾ ਤੇ ਵਿਚਾਰੇ ਧਰਮਵੀਰ ਗਾਂਧੀ ਨੇ ਕੁਝ ਬਣਿਆ ਨਾ ਬਣਨਾ ਤੇਰਾ ਨਹੀਂ ਇਹ ਵਾਲੀ ਗੱਲ ਮਾਸਟਰ ਜੀ ਨੇ ਕੀਤੀ ਉਹ ਮਾਸਟਰ ਜੀ ਨੇ ਅਮਨੀਵਾਲ ਦੀ ਗੱਲ ਕੀਤੀ ਅਮਨੀ ਮਾਸਟਰ ਜੀ ਦਾ ਹੋ ਗਿਆ ਹੈਗੀ ਤਾਂ ਪੰਜਾਬੀ ਆ ਜਾਂ ਅੰਮੀ ਆ ਹੈਗੀ ਤਾਂ ਪੰਜਾਬੀ ਆ ਹੈਗੇ ਤਾਂ ਬੰਦੇ ਹੀ ਹਾਂ ਇਹ ਗੱਲ ਬਈ ਦੂਜੇ ਪਾਸੇ ਤਾਂ ਇਹ ਵੀ ਆ ਵੀ ਇਹਦੇ ਵਿੱਚ ਆਪਾਂ ਕਹਿ ਦਿੰਦੇ ਆ ਵੀ ਇਹ ਨਹੀਂ ਵੀ ਭਗਵੰਤ ਮਾਨ ਹੀ ਸਾਰੇ ਫੈਸਲੇ ਕਰਦਾ। ਹਾਂ ਇਹ ਪ੍ਰਸ਼ਾਸਨ ਦੇ ਹੁੰਦੇ ਆ ਡੀਸੀ ਲੈਵਲ ਤੇ ਜਾਂ ਟਰਾਂਸਪੋਰਟ ਮਿਨਿਸਟਰ ਜਿਹੜਾ ਉਹਦੇ ਲੈਵਲ ਦੇ ਉੱਤੇ ਜਾਂ ਟਰਾਂਸਪੋਰਟ ਅਧਿਕਾਰੀ ਦੇ ਲੈਵਲ ਤੇ ਅਫਸਰਸ਼ਾਹੀ ਫੈਸਲੇ ਕਰਦੀ ਆ। ਇਹੀ ਸਾਡੀ ਹੁਣ ਤੱਕ ਦੀ ਪ੍ਰੋਬਲਮ ਰਹੀ ਆ ਵੀ ਸਾਡੀ ਜਿਹੜੀ ਪੰਜਾਬ ਵਿੱਚ ਨੀਤੀਆਂ ਬਣਦੀਆਂ ਉਹ ਅਫਸਰ ਲੋਕ ਬਣਾਉਂਦੇ ਕਿਉਂਕਿ ਜਿਹੜੇ ਲੀਡਰ ਸਾਡੇ ਐਮਐਲਏ ਐਮਪੀ ਜਾਂਦੇ ਆ ਉਹਨਾਂ ਨੂੰ ਪਹਿਲੀ ਗੱਲ ਤੇ ਹੁੰਦਾ ਉਹਨਾਂ ਨੂੰ ਨੀਤੀਆਂ ਨਹੀਂ ਪਤਾ ਹੁੰਦੀਆਂ। ਦੂਜਾ ਇਹ ਆ ਕਿ ਉਹਨਾਂ ਨੂੰ ਆਪਣੇ ਅਧਿਕਾਰ ਹੀ ਨਹੀਂ ਪਤਾ ਹੁੰਦੇ। ਹੁਣ ਤੁਸੀਂ ਦੇਖੋ ਵੀ ਆ ਕੁਝ ਕੁ ਹੁਣ ਵਿਵਾਦ ਹੋਏ ਆ ਇਨੀ ਜਾ ਕੇ ਰੇਡਾਂ ਮਾਰਨੀਆਂ ਸ਼ੁਰੂ ਹਾਂ ਬਿਲਕੁਲ ਇੱਕ ਬੰਦੇ ਨੂੰ ਇਹ ਕਹਤਾ ਵੀ ਤੈਨੂੰ ਸਸਪੈਂਡ ਕਰ ਦਵਾਂਗੇ ਜਦ ਕਿ ਐਮਐਲਏ ਦੇ ਕੋਲੇ ਅਧਿਕਾਰ ਹੀ ਨਹੀਂ ਇਹ ਕਿਸੇ ਨੂੰ ਸਸਪੈਂਡ ਹੀ ਨਹੀਂ ਕਰ ਸਕਦੇ। ਜੇ ਇਹ ਤੁਸੀਂ ਜਾ ਕੇ ਸੰਵਿਧਾਨ ਦੇ ਅਕੋਰਡਿੰਗ ਦੇਖੋ ਇਹਨਾਂ ਕੋਲ ਇੱਕੋ ਹੀ ਪਾਵਰ ਆ ਕਿ ਇਹ ਤੁਹਾਡਾ ਮਸਲਾ ਜਾ ਕੇ ਚੰਡੀਗੜ੍ਹ ਜਿੱਥੇ ਹੁਣੇ ਲਾਈਵ ਹੁੰਦੇ ਆ ਉੱਥੇ ਬਸ ਕੁਐਸਚਨ ਨਹੀਂ ਕਰ ਸਕਦੇ ਉਹ ਰੱਖ ਸਕਦੇ। ਵਾਧੂ ਕੋਈ ਰੌਲਾ ਨਹੀਂ। ਸਰਪੰਚ ਦੇ ਕੋਲ ਜ਼ਿਆਦਾ ਪਾਵਰ ਆ। ਸਰਪੰਚ ਤੁਹਾਡਾ ਟੈਸਟਡ ਕਰਦਾ ਫਾਰਮ ਕੋਈ ਵੀ ਸਰਟੀਫਿਕੇਟ ਬਣਾਉਣਾ ਕੋਈ ਵੀ ਗ੍ਰਾਂਟ ਲੈਣੀ ਆ ਐਮਐਲਏ ਕੋਲ ਇਹ ਵੀ ਅਧਿਕਾਰ ਹੈ ਨਹੀਂ ਕਿ ਤੁਹਾਨੂੰ ਗ੍ਰਾਂਟ ਦੇ ਦੇ। ਆਪਣਾ ਸਰਪੰਚ ਕਹਿੰਦੇ ਵਿਆਹ ਖਾਣ ਗਿਆ ਕਹਿੰਦੇ ਉਹ ਮੋਹਰਾ ਲਾਣ ਗਿਆ ਹੋਣਾ ਕਾਗਜ਼ ਪੱਤਰਾਂ ਦੀ। ਬਈ ਸਰਪੰਚ ਆਪਣੇ ਦੀ ਗੱਲਾਂ ਵਾਧੂ ਆ ਉਹ ਤਾਂ ਕਦੀ ਕਾਸਤੇ ਚ ਜਾਂਦਾ ਕਦੀ ਵਿਆਹ ਦੇ ਜਾਇਆ ਮੈਂ ਕਿਸੇ ਨੂੰ ਕਿਸੇ ਦੇ ਕਦੀ ਕਿਸੇ ਅਮਲੀ ਨੂੰ ਛਡਾਉਣ ਦਾ ਜਾਂਦਾ ਭਾਈ ਸਾਡਾ ਨਾ ਹਮੈਤੀ ਆ ਉਹਦਾ ਸਰਪੰਚ ਨੂੰ ਆ ਲੈਣ ਦੋ ਵੀ ਸਰਪੰਚ ਪੱਕਾ ਕਾਂਗਰਸੀ ਸੀਗਾ ਅੰਦਰੋਂ ਅੰਦਰ ਸ਼ੋਅ ਨਹੀਂ ਹੋਇਆ ਉਹ। ਅੱਛਾ ਵੀ ਉਦੋਂ ਦਾ ਮਿਲਿਆ ਨਹੀਂ ਕੋਈ ਸਾਥੀ ਦੇਖਿਆ ਨਹੀਂ ਜਿੱਦਾਂ ਵੀ ਜਿਹੜਾ ਆਮ ਆਦਮੀ ਪਾਰਟੀ ਆਈ ਆ ਸਰਪੰਚ ਨੂੰ ਹੌਸਲਾ ਹੁੰਦਾ ਵੀ ਪਿੰਡ ਵਾਲੇ ਤੇਰੇ ਨਾਲ ਆ ਤੂੰ ਪਿੰਡ ਦਾ ਸਰਪੰਚ ਆ ਕਾਂਗਰਸ ਦਾ ਥੋੜੀ। ਉਹਨੂੰ ਆਪਣਾ ਡਰ ਪੈ ਗਿਆ ਵੀ ਕਹਿੰਦਾ ਮੈਨੂੰ ਨਹੀਂ ਵੋਟਾਂ ਪੈਣੀਆਂ ਸ਼ਾਇਦ ਨਾ ਸਰਪੰਚ ਦੇ ਆਪਾਂ ਜਿਹੜਾ ਸਾਡੇ ਪਿੰਡ ਨਹੀਂ ਦਾ ਸਰਪੰਚ ਇੰਨੀ ਵਾਰੀ ਬਣ ਗਿਆ ਉਹ ਗਾਂ ਵੀ ਬਣ ਜਾਊਗਾ ਉਹਦਾ ਹਰ ਸਾਲ ਹੀ ਕਹਿੰਦਾ ਹੁਣ ਹੋਰ ਨੂੰ ਮੌਕਾ ਦਿਓ ਹੋਰ ਨੂੰ ਮੌਕਾ ਦਿਓ ਜਿੱਦਨ ਉਹ ਕਹਿਣੋਂ ਹਟ ਗਿਆ ਉਸੇ ਸਾਲ ਉਹਨੇ ਮੌਕਾ ਦੇ ਉਹ ਦੇਖੋ ਭਾਈ ਜੀ ਕਹਿੰਦੇ ਸਰਪੰਚ ਫਿਰ ਦੇ ਦਿਓ ਮੌਕਾ ਹੋਰ ਨੂੰ ਹੋਰ ਇਹ ਗੱਲ ਨਾ ਗਾਲਾਂ ਤੂੰ ਤੇ ਜਿਹੜੀ ਕਰਨੀ ਆ ਦੋ ਚਾਰ ਲੜਾਈਆਂ ਨੇ ਨਹੀਂ ਰਹਿੰਦੇ ਨਹੀਂ ਰਹਿੰਦੇ ਹਾਂ ਲਾਲਾ ਜਿੰਨਾ ਘੱਟ ਤੋਲਦਾ ਉਨੀਆਂ ਮੀਟਰ ਗਲੀਆਂ ਛੋਟੀਆਂ ਕਰ ਦੇਣੀਆਂ ਕਦੇ ਇੱਟਾਂ ਖਾ ਜਾ ਕਰਨੀਆਂ ਕਦੇ ਕੁਝ ਖਾ ਜਾ ਕਰਨਾ ਲਾਲੇ ਨੇ। ਉਹ ਨਾ ਆਪਾਂ ਕਦੇ ਦੁਕਾਨ ਤੇ ਗਲਤ ਕੰਮ ਕੀਤਾ ਤੇ ਨਾ ਆਪਾਂ ਕਦੇ ਸਰਕਾਰ ਚ ਕਰਨਾ ਤੁਹਾਨੂੰ ਪਤਾ ਹੀ ਹੈ ਆਪਾਂ ਗਲਤ ਕੰਮ ਕਰਦੇ ਗਲਤ ਕੰਮ ਤਾਂ ਬਹੀ ਕਰਦੇ ਨੇ ਕਰਦਾ ਲਾਲਾ। ਤੁਸੀਂ ਕਹੋ 10 ਗ੍ਰਾਮ ਮੱਟੀ ਦੀ ਸ਼ੌਂ ਕਿਹੜੀ 10 ਗ੍ਰਾਮ ਦੀ ਹੋਣੀ ਆ ਤੇ ਲਾਲਾ ਉਹ ਵੀ 8 ਗ੍ਰਾਮ ਦੀ ਹੋਣੀ ਚੁੱਪ ਕਰ ਜਾ ਅਮਲੀ ਆ ਜਾ ਹੁਣ ਤਾਂ ਤੇਰੀ ਸਰਕਾਰ ਵੀ ਹੈ ਨਹੀਂ ਕਿਸੇ ਨੇ ਛਡਾਉਣਾ ਵੀ ਨਹੀਂ ਤੈਨੂੰ ਸਰਕਾਰ ਨੇ ਨਹੀਂ ਪਤਾ ਮੈਂ ਆਈ ਹਰੇ ਨਾ ਨਹੀਂ ਗੱਲ ਸੁਣ ਲਾ ਇਹਦੀ ਸਰਕਾਰ ਹੋਵੇ ਜਾਂ ਨਾ ਹੋਵੇ ਪਰ ਇਹ ਹਰ ਸਰਕਾਰ ਦਾ ਆਪਾਂ ਨੂੰ ਤਾਂ ਮੈਨੂੰ ਪਤਾ ਹੀ ਨਹੀਂ ਸਾਰਾ ਪਤਾ ਨਾ ਲਾਲਾ ਜੀ ਵਾਰੀ ਟਾਈਮ ਵੇਖਣ ਦੇ ਲਾਲਾ ਜੀ ਦਾ ਕੀ ਚੱਕਰ ਆ ਜੀ ਲਾਲੇ ਕਿਤੇ ਸਾਈ ਲਾਲਾ ਲਾਲੇ ਨੇ ਡਾਨੀਆਂ ਨੂੰ ਮਿਲ ਜਾਣਾ ਹੁਣ ਥੋੜੀ ਬਹੁਤੀ ਮੇਰੇ ਜੋਗੀ ਵੀ ਕੰਮ ਛੱਡ ਦਿਓ ਪੁਸਪਾ ਦਾ ਫੋਨ ਨਹੀਂ ਆਇਆ ਕੀ ਕਰੀਏ ਹੁਣ ਭਾਈ ਕਦੇ ਯਾਦ ਕਰਦੀ ਕਦੇ ਨਹੀਂ ਕਰਦੀ ਚਲੋ ਵੇ ਲਾਲਾ ਸਿਆ ਮੈਂ ਵੀ ਬਤਾਇਆ ਸਿਆ ਚਲਿਏ ਮੈਂ ਵੀ ਜਾਣਾ ਗੇੜਾ ਲੈ ਕੇ ਹੁਣ ਫਿਰ ਮਿਲਦੇ ਆ ਤੁਸੀਂ ਮਾਰੋ ਗੱਲਾਂ ਉਹ ਬਾਤਾਂ। ਯਾਰ ਮੈਂ ਤਾਂ ਇੰਨੇ ਚਿਰ ਬਾਅਦ ਆਇਆ ਸੀ ਮੈਨੂੰ ਪਤਾ ਲੱਗਾ ਤੁਸੀਂ ਵੀ ਕਹਿੰਦੇ ਬਹਿਣਾ ਉੱਠਣ ਫੜ ਗਿਆ ਸੀ ਤਾਇਆ ਇਦਾਂ ਨਹੀਂ ਗੱਲ ਤਾਇਆ ਬਸ ਇੱਦੇ ਕਿਆ ਕੰਮਾਂ ਕਾਰਾਂ ਜਿਹੜੀ ਜੀ ਗੱਲਾਂ ਆਪਾਂ ਹਜੇ ਹੋਰ ਪੁੱਛਣੀਆਂ ਤੈਨੂੰ ਅੱਛਾ ਹਾਂ ਆਪਾਂ ਕੱਲ ਨੂੰ ਮਿਲਾਂਗੇ ਜਦੋਂ ਵੀ ਫੇਰ ਆਪਾਂ ਇਕੱਠੇ ਗੱਲਾਂ ਬਾਈ ਪੁੱਛਾਂਗੇ ਤੁਹਾਨੂੰ ਮੈਂ ਨਾ ਹਾਂ ਮੇਰਾ ਫੋਨ ਘਰ ਰਹਿ ਗਿਆ ਮੇਰੇ ਭਤੀਜੇ ਨੇ ਮੈਨੂੰ ਆਈਫੋਨ ਲੈ ਕੇ ਦਿੱਤਾ 13 ਉਹਦੇ ਉੱਤੇ ਮੈਂ ਫੋਟੋ ਖਿੱਚੀ ਲਿਆ ਸਮੁੰਦਰ ਦੀਆਂ ਆਈਫੋਨ 13 ਮੇਰਾ
ਮੇਰਾ ਯਾਦ ਦਾ ਆਹੋ ਨਹੀਂ ਤੂੰ ਕਹਿੰਦਾ ਤੇਰਾ ਤੂੰ ਹੁਣ ਤੇਰਾ ਦਾ ਤੂੰ ਸਹੀ ਇਹ ਫੋਨ ਕਿਹੜਾ ਆਈ ਹੈ ਕਿ ਜਾਈ ਹੈ ਕਿਹੜਾ ਫੋਨ ਹੋਇਆ ਫੇ ਮੈਨੂੰ ਤਾਂ ਅੱਜ ਜਾਗੀ ਦਿੱਤਾ ਪਤਾ ਨਹੀਂ ਜੇ ਕਿਤੇ ਹੱਥ ਲਾ ਕੇ ਜਾਈ ਹੋ ਜਾਊਗਾ ਆ ਅਮਲੀ ਤੋਂ ਬਚਾ ਕੇ ਰੱਖੀ ਫਿਰ ਇਹਦਾ ਜਾਈ ਤਾਂ ਹੀ ਉੱਠਦਾ ਅਮਲੀ ਤੇਰੀ ਤਾਂ ਫੋਟੋ ਉਹ ਮੈਂ ਆਇਆ ਮੈਂ ਨਵੇਂ ਕੱਪੜੇ ਲੈ ਆਏ ਉਧਰ ਹੀ ਆਏ ਉਧਰ ਹੀ ਆਹੀ ਚੱਲਦੇ 10 ਸਾਲ ਹੋ ਗਏ ਆਹੀ ਕੱਪੜੇ ਪਾਈਏ ਨਾ ਵਧੀਆ ਆ ਸਰੀਰ ਨਾ ਵੱਧਦਾ ਨਾ ਛੋਟਾ ਹੁੰਦਾ ਮੈਂ ਤਾਂ ਬੜੀ ਸੌਖੀ ਆ ਲਾ ਕੇ ਮੰਜੇ ਸਰਾਣੀ ਰੱਖ ਲਈ ਉੱਥੋਂ ਪਾ ਲੈਂਦਾ ਆਈ ਦਾ ਆ ਜਾਇਆ ਤੇ ਪਤਾ ਇਹ ਨਾਲੇ ਕਿਹੜਾ ਨਹਾਉਂਦਾ ਆ ਮਰਦਾ ਪਾਣੀ ਖਰਾਬ ਹੀ ਕਰਨਾ। ਲੋੜ ਹੀ ਨਹੀਂ ਸਾਨੂੰ ਉਹ ਨਾਲੇ ਕਹਿਆ ਤੂੰ ਮੇਰੇ ਵਾਸਤੇ ਗੋਲੀ ਦੇਖੀ ਕਿ ਨਹੀਂ ਕੋਈ ਤੈਨੂੰ ਗੋਲੀ ਨੂੰ ਮੈਂ ਬਹੁਤ ਦੇਖਿਆ ਤੇਰੇ ਲਈ ਪਰ ਤੇਰੇ ਵੀ ਹਾਲ ਨਹੀਂ ਉਹ ਮੇਰੀ ਭਾਨੀ ਵੀ ਦਾਏ ਨੇ ਮਾਰੀ ਸੀ ਮੈਂ ਹੀ ਲਿਆ ਇਹਦੇ ਵਰਗੀ ਲੱਭਦਣੇ ਦੀ ਭੰਗ ਪੀਣ ਵਾਲੀ ਕੋਈ ਉਹ ਇਹਨੇ ਕਰਕੇ ਤਾਂ ਦਾਏ ਨੇ ਵਿਆਹ ਛਡਾਤਾ ਮੇਰਾ ਉੱਥੇ ਗਏ ਉਹ ਤੂੰ ਐਵੇਂ ਨਾ ਮੈਨੂੰ ਨਾਲ ਜਾਣ ਦੇਈ ਜਾ ਬਿਨਾਂ ਕਿਸੇ ਮੈਂ ਗੱਲ ਤਾਂ ਦੇ ਗੱਲ ਦਾ ਤੈਨੂੰ ਯਾਦ ਨਹੀਂ ਤਾਇਆ ਆਪਾਂ ਗਏ ਦੇਖਣ ਵੀ ਚੱਲ ਕੁੜੀ ਦੇਖਣ ਮੈਂ ਤਾਇਆ ਸਿਆਣਾ ਸਾਡੇ ਚੋਂ ਨਾਲ ਲੈ ਚੱਲ ਉਹ ਤਾਏ ਨੂੰ ਨਾਲ ਲੈ ਗਏ ਨਾਲ ਅਸੀਂ ਆ ਲਾਲੇ ਆਣਾ ਦਾ ਜਿਹੜਾ ਇਹਨਾਂ ਨੇ ਰੱਖਿਆ ਜੰਤਰੀ ਪੜ੍ਹਨੇ ਵਾਲਾ ਉਹ ਵੀ ਨਾਲ ਲੈ ਗਏ ਉਹਨੇ ਕੁੰਡਲੀਆਂ ਗੰਡਲੀਆਂ ਤਾਏ ਨੇ ਤਾਂ ਝੂਠੀ ਬਣਵਾਈ ਸੀ ਮੇਰੀ ਉਹ ਕੁੰਡਲੀਆਂ ਗੰਡਲੀਆਂ ਬਣਾਈਆਂ ਕਹਿੰਦਾ ਵੀ ਹਾਂ ਵੀ ਇਹ ਦੋਏ ਇੱਕੋ ਜਿਹੇ ਹੀ ਆ ਬਈ ਇਹਨਾਂ ਦਾ ਮੇਲ ਬਹੁਤ ਵਧੀਆ ਤਾਂ ਕਹਿੰਦਾ ਆਪਾਂ ਨਹੀਂ ਕਰਦੇ ਉਹ ਕਹਿੰਦੀ ਮੁੰਡਾ ਅਮਲੀ ਦਾ ਕੁੜੀ ਵੀ ਅਮਲੀ ਉਹ ਵੀ ਇੱਕ ਨਹੀਂ ਅਮਲੀ ਨਾ ਤੁਹਾਨੂੰ ਮੈਂ ਗੱਲ ਹੋਰ ਦੱਸਦਾ ਮੈਨੂੰ ਅਸੀਂ ਰਸਤਾ ਹੀ ਹੁੰਦਾ ਸੀ ਠੀਕ ਆ ਰਸਤਾ ਹੁੰਦਾ ਸੀ ਕੁੜੀ ਦੇਖਣ ਚੱਲ ਗਏ ਇਹ ਵੀ ਨਾਲ ਸੀ ਇਹਦੇ ਦੇਖੇ ਕੁੜੀ ਦੀ ਮਾਂ ਬਹੁਤ ਛੋਟਾ ਕਿ ਬਈ ਉਹ ਕਹਿੰਦੀ 20 ਸਾਲ ਪਹਿਲਾਂ ਮੈਨੂੰ ਦੇਖਣਾ ਉਹ ਤਾਰੋ ਇਹਨਾਂ ਦੀ ਗੱਲ ਕਰਦਾ ਦੇਖ ਲੈ ਯਾਦ ਆ ਸਭ ਤਾਰੋ ਮਾਰੋ ਇਹਨੂੰ ਉਹ ਕੀ ਕਿਹੜੀਆਂ ਲਿਖੀਆਂ ਹੋਈਆਂ ਸਾਰੀਆਂ ਲਿਸਟ ਚ ਇਹਦੀ ਕੁੜੀ ਦੇਖ ਲਈ ਇਹਦੀ ਮੰਮੀ ਦੇਖ ਲਈ ਆ ਲੋ ਲਿਸਟ ਜਾ ਹੁਣ ਤੈਨੂੰ ਵੀ ਹੁਣ ਤਾਂ ਤੇਰੀ ਬਾਈ ਦਾਦੀਆਂ ਦੇਖਣ ਦੀ ਆ ਗਈ ਆਹ ਮੁੱਲੇ ਤਾਂ ਇਹ ਤੂੰ ਹੀ ਦਿਖਾਣੀ ਆ ਮੈਂ ਤਾਂ ਹੀ ਨਾ ਗੋਰੀ ਕੋਈ ਦਾਦੀ ਦੂਦੀ ਨਹੀਂ ਕੋਈ ਗੱਲ ਨਹੀਂ ਤੂੰ ਅਗਲੀ ਵਾਰੀ ਲੈ ਗਿਆ ਨਾ ਤੈਨੂੰ ਨਾਲ ਲੈ ਕੇ ਜਾਊਂ ਹਾਂ ਫੇਰ ਠੀਕ ਆ ਮੈਂ ਸੁਣਿਆ ਹੁਣ ਭਾਈ ਏਦਾਂ ਕਰੀ ਕਾਹਨੂੰ ਕਹਿ ਕੋਈ ਮੋੜਨਾ ਜੀ ਉਹਦਾ ਬੇਟਾ ਆਣਾ ਹੈ ਤੂੰ ਮੰਨਿਆ ਸਾਡੇ ਕੀ ਆਏ ਮੈਂ ਕਿਹਾ ਪੁੱਛਣਾ ਫਿਕਰ ਨਾ ਕਰ ਚਲ ਏਦਾਂ ਕਰ ਆਪਾਂ ਹੁਣੇ ਚੱਲਦੇ ਆ ਨਾਲੇ ਤੂੰ ਕਹਿ ਕੋਈ ਮੋੜੀ ਤਾਂ ਮੈਂ ਆਪਣੇ ਭਤੀਜੇ ਨਾਲ ਗੱਲ ਕਰਦਾ ਵੀ ਜੋ ਕਮਲੀ ਜਾਂ ਨਿਕਾਣੀ ਮਾਈ ਮੋੜੀ ਤੁਰਦੀ ਹੋਵੇ ਹਾਂ ਟੱਕਰ ਹੋਵੇ ਦੋਨੀ ਰੋਟੀ ਮਾੜਾ ਮੋਟਾ ਮਾੜਾ ਸਾਹ ਹੋਣਾ ਚਾਹੀਦਾ ਹਾਂ ਤੇ ਡੋਡੇ ਬਾਲ ਲਵੇ ਬਸ ਬਾਕੀ ਕੋਈ ਚੱਕਰ ਨਹੀਂ ਫਿਕਰ ਨਾ ਕਰ ਤੂੰ ਚੱਲ ਚੱਲੀਏ ਆਪਾਂ ਚੱਲ ਬੇਟਾ ਚੱਲ ਚੱਲੀਏ ਲੈ ਵੀ ਮੈਂ ਇਹਨੂੰ ਇਹਦਾ ਰਿਸ਼ਤਾ ਕਰਾਇਆ ਵਾ ਤੁਸੀਂ ਬਿਲਕੁਲ ਹਿਸਾਬ ਕਰੋ ਤਾਇਆ ਸਿਰੇ ਲਾ ਕੇ ਆਈ ਕੰਮ ਹੁਣ